ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਨਜ਼ਰ ਮਾਰੀਦੀ ਹੈ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਇੰਸ਼ੋਰੈਂਸ ਬਾਬਤ ਜਾਣਕਾਰੀ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਸਾਨੂੰ ਪਹੁੰਚਦਾ ਕਰਨ ਦੇ ਲਈ। ਸੋ ਹੁਣ ਕਰਦੇ ਹਾਂ ਜੀ ਖਬਰਾਂ ਦਾ ਰੁਖ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਸਰਬਜੀਤ ਕੌਰ ਦੇ ਮਾਮਲੇ ਦੇ ਵਿੱਚ ਕਮੇਟੀ ਨੇ ਆਪਣੀ ਸਥਿਤੀ ਸਾਫ਼ ਕੀਤੀ ਹੈ ਜੀ। ਕੀ ਕਹਿ ਰਹੀ ਹੈ ਕਮੇਟੀ? ਦੇਖੋ, ਇਹ ਖਬਰ ਸਭ ਤੋਂ ਵੱਡੀ ਖਬਰ ਬਣੀ ਰਹੀ ਆ ਪਿਛਲੇ 2 ਦਿਨਾਂ ਤੋਂ। ਜੇ ਆਪਾਂ ਦੇਖੀਏ ਤਾਂ ਤੁਸੀਂ ਇੱਕ ਗੱਲ ਨੋਟ ਕਰੋਗੇ ਕਿ ਬਹੁਤ ਜ਼ਿਆਦਾ ਖਬਰ ਇਹ ਟ੍ਰੈਂਡ ਕੀਤੀ ਸੋਸ਼ਲ ਮੀਡੀਆ ਤੇ। ਤੁਹਾਨੂੰ ਪਤਾ ਮਸਾਲੇਦਾਰ ਜਾਂ ਇਸ ਤਰ੍ਹਾਂ ਦੀਆਂ ਚਟਪਟੀਆਂ ਜਿਹੜੀਆਂ ਖਬਰਾਂ ਨੇ ਉਹ ਝਟਪਟ ਹੀ ਵਾਇਰਲ ਹੋ ਜਾਂਦੀਆਂ ਨੇ। ਜਿਵੇਂ ਆਪਾਂ ਥਾਰ ਵਾਲੀ ਬੀਬੀ ਜਾਂ ਇਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਦੇਖੀਆਂ ਨੇ। ਤਾਂ ਦਰਅਸਲ ਕੀ ਹੈ ਕਿ ਗੁਰਪ੍ਰੀਤ, ਅਸਲ ਦੇ ਵਿੱਚ ਇਹ ਜਿਹੜਾ ਮਾਮਲਾ ਹੈ ਉਹ ਇੱਕ ਦੋ ਪੱਖ ਤੋਂ ਹੁਣ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਕਿਉਂਕਿ ਸਰਕਾਰ ਆਖ ਰਹੀ ਹੈ ਕਿ SGPC ਸਾਨੂੰ ਆਪਦੇ ਮਾਮਲਿਆਂ ਦੇ ਵਿੱਚ ਦਖਲ ਤੋਂ ਵਰਜਦੀ ਆ, ਯਾਨੀ ਇਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ, ਉਹਨਾਂ ਨੇ ਦੇਖਣਾ ਕਰਨਾ। ਕਿਉਂਕਿ ਇਸ ਬੀਬੀ ਤੇ ਕੁਝ ਮਾਮਲੇ ਦਰਜ ਸਨ। ਇੱਕ ਤੇ ਉਹ ਰੌਲਾ ਪਿਆ ਕਿ ਇਹਨੂੰ ਪਾਸਪੋਰਟ ਕਿਵੇਂ ਮਿਲਿਆ, ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇੱਕ ਵੱਡੀ ਗੱਲ ਇਹ ਵੀ ਆਪਣੇ ਸੁਣਨ ਨੂੰ ਮਿਲਦੀ ਹੈ ਕਿ ਬਈ ਫਿਰ ਅਸਲ ਦੇ ਵਿੱਚ ਫਾਲਟ ਕਿਹਦਾ, ਜ਼ਿੰਮੇਵਾਰੀ ਕਿਹਦੀ ਆ? ਜੇ SGPC ਮਤਲਬ ਕਿ ਉਹ ਆਪਣੇ ਪੱਧਰ ਤੇ ਸਾਰਾ ਕੁਝ ਦੇਖੇਗੀ ਤਾਂ ਫਿਰ ਜੀ ਉਹ ਕਹਿੰਦੇ ਆ ਕਿ ਅਸੀਂ ਇਹ ਗੱਲ ਸਾਫ਼ ਕਰਨਾ ਚਾਹੁੰਦੇ ਆ ਕਿ ਕੋਈ ਵੀ ਬੰਦਾ ਹੈ ਜਿਹੜਾ, ਉਹਦੀ ਮਤਲਬ ਕਿ ਕ੍ਰਾਈਮ ਦੀ ਹਿਸਟਰੀ ਕੀ ਆ, ਉਹਦਾ ਕੀ ਲੈਣ ਦੇਣ ਆ, ਕੀ ਸਾਰਾ ਕੁਝ ਆ, ਉਹ ਸਰਕਾਰ ਨੇ ਚੈੱਕ ਕਰਨਾ। ਸਰਕਾਰ ਕਹਿ ਰਹੀ ਹੈ ਕਿ SGPC ਦੇ ਮਾਮਲਿਆਂ ਦੇ ਵਿੱਚ ਤੇ ਅਸੀਂ ਕੋਈ ਦਖਲ ਦਿੰਦੇ ਹੀ ਨਹੀਂ। ਤਾਂ ਕੁੱਲ ਮਿਲਾ ਕੇ ਕਹਾਣੀ ਇੱਥੇ ਹੈ। ਤਾਂ SGPC ਨੇ ਸਥਿਤੀ ਸਾਫ਼ ਕਿਉਂ ਕੀਤੀ ਆ ਕਿ ਸੁਲਤਾਨਪੁਰ ਲੋਧੀ ਤੋਂ ਜੋ ਮੈਂਬਰ ਨੇ SGPC, ਉਹਨਾਂ ਦਾ ਕਹਿਣਾ ਹੈ ਕਿ ਵੇਖੋ ਜੀ, ਅਸੀਂ ਤੇ ਇੱਕ ਵੈਰੀਫਿਕੇਸ਼ਨ ਕੀਤੀ ਆ ਤੇ ਜਿਹੜੀ ਕਰਦੇ ਆ ਅਕਸਰ ਕਿ ਸਾਡਾ ਕੰਮ ਹੁੰਦਾ ਕਿ ਅਸੀਂ ਜਸਟ ਇੱਕ ਐਡਰੈਸ ਵੀ ਬੰਦਾ ਉੱਥੇ ਰਹਿਣ ਵਾਲਾ ਹੈ, ਉੱਥੋਂ ਦਾ ਵਸਨੀਕ ਹੈ, ਉਹ ਸਿਰਫ ਅਸੀਂ ਵੈਰੀਫਾਈ ਕਰਦੇ ਆ, ਕਨਫਰਮ ਕਰਦੇ ਆ। ਇਦੋਂ ਵੱਧ ਸਾਡਾ ਰੋਲ ਹੀ ਨਹੀਂ, ਬਾਕੀ ਰੋਲ ਸਰਕਾਰਾਂ ਦਾ। ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਅਸੀਂ ਇਹ ਸਾਰਾ ਕੁਝ ਕੀਤਾ। ਅਰਜਨ ਸਿੰਘ ਨਾਂ ਦਾ ਕੋਈ ਨੰਬਰਦਾਰ ਸੀ ਉਹਨਾਂ ਦੇ ਪਿੰਡ ਦਾ। ਬੇਸਿਕਲੀ ਕੀ ਆ ਕਿ ਇਹ ਜਿਹੜੀ ਔਰਤ ਆ, ਇਹਦਾ ਪਿੰਡ ਤੇ ਜਿਹੜਾ ਹੈ ਉਹ ਹੈਗਾ ਇੱਥੇ ਸਾਡੇ ਲਾਗੇ, ਬਿਲਕੁਲ ਗੁਆਂਢ ਦੇ ਵਿੱਚ। ਤੇ ਮੈਂ ਪਰਸਨਲ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਇਹਨਾਂ ਦੇ ਘਰਦਿਆਂ ਨੂੰ। ਤਾਂ ਮਤਲਬ ਇੱਥੋਂ ਦੀ ਸੀ ਤੇ ਵਿਆਹੀ ਸੀ ਕਪੂਰਥਲੇ ਦੇ ਲਾਗੇ ਜਿਹੜਾ ਪਿੰਡ ਹੈ ਕੋਈ ਅਮਾਨੀਪੁਰ, ਉੱਥੇ। ਉੱਥੋਂ ਵੀ ਇਹਦੀ ਸੈਪਰੇਸ਼ਨ ਹੀ ਸੀ ਇੱਕ ਤਰ੍ਹਾਂ ਨਾਲ। ਤੇ ਉਹ ਕਹਿੰਦੀ ਹੈ ਕਿ ਅਸੀਂ ਗਏ ਆ ਜਦੋਂ ਇਹ ਪਰਤੀ ਨਹੀਂ, ਤੇ ਉਸ ਤੋਂ ਬਾਅਦ ਵੀ ਗਏ, ਮਤਲਬ ਕਿ ਤਸਦੀਕ ਵੀ ਕੀਤਾ, ਤੇ ਉਸ ਤੋਂ ਬਾਅਦ ਵੀ ਜਾ ਕੇ ਅਸੀਂ ਇਹਨਾਂ ਦੇ ਘਰੇ, ਮਤਲਬ ਕਿ ਮੁੰਡਿਆਂ ਨੇ ਆਖਿਆ ਕਿ ਮੰਮੀ ਸਾਡੀ ਸਾਡੇ ਨਾਲ ਨਹੀਂ ਰਹਿੰਦੀ। ਯਾਨੀ ਇਹਦਾ ਕੰਮ ਜਿਹੜਾ ਹੈ ਉਹ ਹੁਣ ਇਹੋ ਜਿਹਾ ਹੀ ਸੀ। ਘਰ ਵਾਲਾ ਬਾਹਰ ਸੀਗਾ ਤੇ ਬੱਚਿਆਂ ਦੇ ਨਾਲੋਂ ਵੀ ਅੱਡ ਰਹਿੰਦੀ ਆ। ਹੁਣ ਅੱਜ ਇੱਕ ਅਖਬਾਰ ਨੇ ਕਿਹਾ ਕਿ ਇਹਦੇ ਮੁੰਡਿਆਂ ਤੇ ਵੀ ਮਾਮਲੇ ਦਰਜ ਸੀਗੇ। ਤਾਂ ਕੁੱਲ ਮਿਲਾ ਕੇ ਇਹ ਕਹਾਣੀ ਜਿਹੜੀ ਆ ਉਹ ਤੁਰਦੀ ਤੁਰਦੀ ਹੁਣ ਇਧਰ ਨੂੰ ਹੋ ਤੁਰੀ ਹੈ ਕਿ ਇੱਕ ਖਬਰ ਲੱਗ ਗਈ ਕਿ ਬਈ ਕੱਲੀ ਔਰਤ, ਚਾਹੇ ਉਹ ਵਿਡੋ ਆ ਜਾਂ ਮਤਲਬ ਉਹ ਡਾਈਵੋਰਸੀ ਆ,
ਉਹ ਨਹੀਂ ਜਾ ਸਕੇਗੀ ਜਥੇ ਨਾਲ। ਇੱਥੇ ਵੀ ਸਵਾਲ ਖੜਾ ਹੋ ਗਿਆ ਕਿ ਕਿਸੇ ਵਿਡੋ ਦਾ ਕੀ ਕਸੂਰ ਹੈ, ਉਹਨਾਂ ਨੂੰ ਕਿਉਂ ਦਰਸ਼ਨ ਤੋਂ ਰੋਕਿਆ ਜਾਣਾ ਨਹੀਂ। ਤਾਂ ਇੱਥੋਂ ਫਿਰ ਐਸਜੀਪੀਸੀ ਨੇ ਸਥਿਤੀ ਸਾਫ਼ ਕੀਤੀ ਕਿ ਨਹੀਂ, ਇਹੋ ਜਿਹਾ ਨਿਯਮ ਹਾਲੇ ਤੱਕ ਕਿਤੇ ਕੋਈ ਨੋਟੀਫਾਈ ਨਹੀਂ ਹੋਇਆ। ਇਹ ਵੀ ਗੱਲ ਜਿਹੜੀ ਆ ਉਹ ਐਸਜੀਪੀਸੀ ਮੈਂਬਰ ਨੇ ਸਾਫ਼ ਕੀਤੀ ਆ। ਤਾਂ ਕੁੱਲ ਮਿਲਾ ਕੇ ਗੁਰਪ੍ਰੀਤ, ਅਸਲ ਦੇ ਵਿੱਚ ਇਹ ਪੋਤੀਆਂ ਜਿਵੇਂ ਆਪਾਂ ਕਹਿ ਲਈਏ ਕਿ ਪੁੱਤ ਪੋਤੀਆਂ ਵਾਲੀ ਉਹ ਸੀ। ਦੂਜੀ ਗੱਲ ਕਿ ਇਹਦੀ ਏਜ ਜਿਹੜੀ ਆ, ਹੁਣ ਤੁਸੀਂ ਦੇਖੋਗੇ ਬਿਲਕੁਲ 50 ਦੇ ਨੇੜੇ ਆ ਜੀ। ਇਹਨਾਂ ਦਾ ਟੱਬਰ ਜਿਹੜਾ ਹੈ ਉਹ 20-25 ਸਾਲ ਸਰਪੰਚੀ ਕਰਦਾ ਰਿਹਾ। ਭਰਾ ਇਹਦੇ ਨਿਹਾਇਤ ਭਲੇ ਮਾਨਸ ਨੇ, ਵਧੀਆ ਜ਼ਮੀਨ ਜਪਾ ਹੈ। ਤਾਂ ਮਤਲਬ ਕਿ ਇਹ ਹੁਣ ਕਿੱਧਰ ਨੂੰ ਹੋ ਤੁਰੀ ਆ, ਕੁਝ ਨਹੀਂ ਕਿਹਾ ਜਾ ਸਕਦਾ ਕਿ ਕੀ ਇਹਦੇ ਮਨ ਚ ਆਈ ਆ। ਪਰ ਇੱਕ ਗੱਲ ਆਪਾਂ ਨੂੰ ਇਹ ਵੀ ਵੇਖਣੀ ਚਾਹੀਦੀ ਆ ਕਿ ਇਸ ਤੋਂ ਪਹਿਲਾਂ ਕਿਰਨ ਵਾਲਾ ਉਹ ਚਲੇ ਗਈ ਸੀ। ਇੱਕ ਫਰੀਦਕੋਟ ਦੀ ਸਾਰੀ ਹਿੰਦੂ ਫੈਮਿਲੀ ਜਿਹੜੀ ਆ ਉਹ ਪਾਕਿਸਤਾਨ ਚ ਗਈ, ਭਰਤੀ ਨਹੀਂ ਸੀ ਜੀ। ਉਹਦੇ ਬਾਰੇ ਕਿਉਂਕਿ ਉਹਨਾਂ ਦਾ ਘਰ ਬਿਲਕੁਲ ਛਾਉਣੀ ਦੇ ਨਜ਼ਦੀਕ ਸੀ, ਤਾਂ ਉਹਨਾਂ ਤੇ ਸ਼ੱਕ ਆ ਕਿ ਸ਼ਾਇਦ ਉਹਨਾਂ ਨੂੰ ਏਜੰਸੀਆਂ ਨੇ ਮਤਲਬ ਕਿ ਟੇਟੇ ਚੜਾਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਸੱਦ ਲਿਆ। ਯਾਨੀ ਅੱਗੇ ਵੀ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਵਾਪਰੇ ਨੇ। ਤਾਂ ਹੁਣ ਇਹ ਤਾਜ਼ਾ ਤਰੀਨ ਜਿਹੜਾ ਮਾਮਲਾ, ਇਹਦੇ ਵਿੱਚ ਹੁਣ 1-2 ਐਂਗਲਾਂ ਤੋਂ ਮੇਰੇ ਖਿਆਲ ਦੇ ਨਾਲ ਏਜੰਸੀਆਂ ਨੂੰ ਵੀ ਵੇਖਣਾ ਪਵੇਗਾ। ਜਿਵੇਂ ਆਪਾਂ ਯੂਕੇ ਤੋਂ ਦੇਖਿਆ ਕਿ ਉੱਥੇ ਬੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਧਰਮ ਪਰਿਵਰਤਨ ਜਾਂ ਲਵ ਜਹਾਦ ਜਿਹੜੇ ਮਸਲੇ ਚੱਲਦੇ ਨੇ, ਕਿ ਉਸ ਐਂਗਲ ਤੋਂ ਵੀ ਵੇਖਿਆ ਜਾਣਾ ਚਾਹੀਦਾ ਹੈ। ਹਾਂਜੀ, ਤਾਂ ਮਤਲਬ ਕਿ ਬੜੀ ਸੰਜੀਦਗੀ ਦੇ ਨਾਲ ਲੈਣ ਵਾਲਾ ਵਿਸ਼ਾ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ, ਮਤਲਬ ਕਿ ਦੇਖੋ ਹੈ ਤੇ ਮਾਮਲਾ ਤੇ ਚਲੋ ਨਿੱਜੀ ਆ, ਠੀਕ ਹੈ ਨਾ, ਪਰ ਇਸ ਨੂੰ ਧਾਰਮਿਕ ਆੜ ਦੇ ਵਿੱਚ ਜਾਂ ਧਾਰਮਿਕ ਯਾਤਰਾ ਦੀ ਆੜ ਦੇ ਵਿੱਚ ਜਿਸ ਤਰ੍ਹਾਂ ਅੰਜਾਮ ਦਿੱਤਾ ਗਿਆ, ਗੱਲ ਬਹੁਤ ਨਿਖੇਧੀਜਨਕ ਆ ਤੇ ਬਹੁਤ ਹੇਠੀ ਵਾਲੀ ਗੱਲ ਆ। ਤੁਹਾਨੂੰ ਪਤਾ ਹੈ ਇਸ ਤਰ੍ਹਾਂ ਬਦਨਾਮੀ ਹੁੰਦੀ ਹੈ, ਸੰਸਥਾਵਾਂ ਦੀ ਬਦਨਾਮੀ ਹੁੰਦੀ ਆ, ਇਸ ਤਰ੍ਹਾਂ ਜੇ ਕਹਿ ਲਈਏ ਆਪਾਂ ਕੌਮਾਂ ਦੀ ਬਦਨਾਮੀ ਹੁੰਦੀ ਆ। ਤੇ ਮੇਰੇ ਖਿਆਲ ਨਾਲ ਏਜੰਸੀਆਂ ਨੂੰ ਵੀ ਚੌਕੰਨੇ ਹੋ ਕੇ ਤੇ ਮੈਕੈਨਿਜ਼ਮ ਤੇ ਕੋਈ ਨਾ ਕੋਈ ਤਿਆਰ ਕਰਨਾ ਚਾਹੀਦਾ ਕਿ ਬਈ ਹੁਣ ਗੱਲ ਤੇ ਇਹ ਆ ਕਿ ਜੇ ਆਪਾਂ ਇਸ ਗੱਲ ਤੇ ਵੀ ਆ ਜਾਈਏ ਕਿ ਮੈਕੈਨਿਜ਼ਮ ਤਾਂ ਚਲੋ ਹੈਗਾ ਹੀ ਆ, ਉਹ ਇਸ ਗੱਲ ਤੇ ਵੀ ਆ ਜਾਈਏ ਕਿ ਜੇ ਸੋਸ਼ਲ ਮੀਡੀਆ ਤੱਕ ਦੇ ਖਾਤੇ ਖੰਗਾਲਣਗੇ ਤੇ ਫਿਰ ਆਪਾਂ ਕਵਾਂਗੇ ਪ੍ਰਾਈਵੇਸੀ ਬ੍ਰੀਚ ਹੁੰਦੀ ਹੈ। ਪਰ ਇਹ ਜ਼ਰੂਰ ਆ ਕਿ ਮੇਰੇ ਖਿਆਲ ਦੇ ਨਾਲ CID ਵਾਲੇ ਰਿਪੋਰਟਾਂ ਤੇ ਜ਼ਰੂਰ ਹਾਸਲ ਕਰਦੇ ਹੋਣਗੇ, ਪਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਬਾਹਰ ਕੱਢਣੀਆਂ ਬਹੁਤ ਔਖੀਆਂ ਹੁੰਦੀਆਂ। ਸੋ ਇਹ ਜਿਹੜਾ ਸਰਬਜੀਤ ਜਿਹੜੀ ਹੁਣ ਨੂਰ ਹੁਸੈਨ ਬਣ ਗਈ ਆ, ਇਹਦਾ ਮਾਮਲਾ ਇਹ ਆ ਕਿ ਤੁਸੀਂ ਦੇਖ ਲਓ ਐਸ ਉਮਰੇ ਨੇ ਚੰਦ ਚਾੜਿਆ ਤੇ ਇਹ ਇੱਕ ਸ਼ਰੀਫ ਫੈਮਿਲੀ ਦੀ ਇਹ ਜੰਮੀ ਜਾਈ ਸੀ ਕਿ ਬਹੁਤ ਮਤਲਬ ਕਿ ਸੰਸਕਾਰੀ ਤੇ ਗੁਣਕਾਰੀ ਜਿਹੜਾ ਉਹ ਇਹਨਾਂ ਦਾ ਪਰਿਵਾਰ ਸੀ। ਪਰ ਪਤਾ ਨਹੀਂ ਇਸ ਉਮਰੇ ਬੁੱਢੀ ਉਮਰੇ ਨੂੰ ਕੀ ਹੋਇਆ। ਜੀ। ਸੋ ਅਸੀਂ ਵੀ ਇਹਨਾਂ ਦੇ ਪਿੰਡ ਜਾ ਕੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪਤਾ ਲੱਗਿਆ ਕਿ ਹਨੀ ਟਰੈਪ ਦੇ ਵੀ ਕੁਝ ਮਾਮਲੇ ਇਹਨਾਂ ਦੇ ਉੱਪਰ ਦਰਜ ਸੀ। ਬੇਸ਼ੱਕ ਉਹ ਹੁਣ ਕਲੀਨ ਚਿੱਟ ਉਹਨਾਂ ਮਾਮਲਿਆਂ ਦੇ ਵਿੱਚ ਮਿਲੀ ਹੋਈ ਸੀ। ਹਨੀ ਟਰੈਪ ਦੇ ਮਾਮਲੇ ਤੇ ਜਿਹੜੀ ਤੁਸੀਂ ਕਿਹਾ ਕਿ ਸੈਪਰੇਸ਼ਨ ਵਾਲੀ ਗੱਲ ਹੈ, ਇਹਨਾਂ ਦਾ ਇੱਕੋ ਘਰ ਹੈ, ਉਸ ਦੇ ਵਿੱਚ ਇਹਨਾਂ ਤੋਂ ਅਲੱਗ ਤੋਂ ਇੱਕ ਕਮਰਾ ਸਿਰਫ ਦਿੱਤਾ ਹੋਇਆ। ਪਿਛਲੇ 6 ਸਾਲਾਂ ਤੋਂ ਇਹਨਾਂ ਦਾ ਤਲਾਕ ਆਪਣੇ ਪਤੀ ਦੇ ਨਾਲ ਹੋਇਆ ਹੋਇਆ। ਇਹਨਾਂ ਦਾ ਪਤੀ ਜਿਹੜਾ ਇੰਗਲੈਂਡ ਦੇ ਵਿੱਚ ਰਹਿੰਦਾ ਲੰਬੇ ਸਮੇਂ ਤੋਂ। ਇਹਨਾਂ ਦੇ ਜਿਹੜੇ ਹੋਰ ਪਰਿਵਾਰਕ ਜੀ ਹੁੰਦੇ ਨੇ ਲਾਗ ਗਵਾਂਢ ਦੇ, ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ ਸਾਡੇ ਨਾਲ। ਸੋ ਨਹੀਂ, ਇਹ ਤਾਂ ਮਤਲਬ ਕਿ ਇੱਥੇ ਵੀ ਆਪਦੀ ਹੁਣ ਭਰਾਵਾਂ ਨਾਲ ਵੀ ਇਹਦੀ ਕਈ ਮਹੀਨੇ ਤੇ ਮੈਂ ਤੁਹਾਨੂੰ ਦੱਸਿਆ ਨਾ, ਮੈਂ ਪਰਸਨਲੀ ਜਾਣਦਾ ਇਹਨਾਂ ਨੂੰ ਨਿੱਜੀ ਤੌਰ ਤੇ। ਇਹਦਾ ਭਰਾ ਜਿਹੜਾ ਛੋਟਾ ਮੇਰਾ ਦੋਸਤ ਰਿਹਾ, ਮੈਂ ਤੁਹਾਨੂੰ ਦੱਸਾਂ, ਮਤਲਬ ਕਿ ਕਿਉਂਕਿ ਉਸ ਪਿੰਡ ਦੇ ਵਿੱਚ ਅਸੀਂ ਰਹੇ ਹਾਂ ਬਹੁਤ ਲੰਮਾ ਸਮਾਂ, 10-20 ਸਾਲ। ਤੇ ਉਹ ਮੂੰਹ ਮੁਲਾਜੇ ਵਾਲਾ ਬੰਦਾ ਸੀ, ਬੜਾ ਨਾਈਸ ਬੰਦਾ ਸੀਗਾ। ਮਤਲਬ ਕਿ ਉਹਨਾਂ ਦੀ ਵੀ ਹਿੱਠੀ ਹੋ ਗਈ ਤੇ ਮੈਂ ਉੱਥੋਂ ਪਤਾ ਕੀਤਾ ਸੀ, ਕਹਿੰਦੇ ਵੀ ਹੁਣ ਮਤਲਬ ਕਿ ਇਹਨਾਂ ਨਾਲ ਵੀ ਵਰਤਾਉਣਾ ਛੱਡੀ ਬੈਠੀ ਸੀ। ਜੀ, ਸੰਪਰਕ ਨਹੀਂ ਹੈ ਕਿਸੇ ਨਾਲ ਵੀ, ਇਹ ਵੀ ਜਾਣਕਾਰੀ ਮਿਲੀ ਸੀ। ਸੋ 13 IPS ਅਫਸਰਾਂ ਦੇ ਉੱਤੇ ਆਈ ਆਫਤ ਵਾਲਾ ਕੀ ਮਾਮਲਾ ਹੈ ਜੀ? ਇਹ ਹੁਣ IPS ਅਫਸਰਾਂ ਤੇ ਚੰਗਾ ਇਹ ਔਖਾ ਭਾਰਾ ਟਾਈਮ ਚੱਲ ਰਿਹਾ ਹੈ। ਕੋਈ ਟੂਣਾ ਹੀ ਟੱਪ ਗਿਆ, ਜਿਵੇਂ ਭਗਵੰਤ ਮਾਨ ਕਹਿੰਦੇ ਸੀ ਨਾ ਕਿ ਰਾਜਾ ਵੜਿੰਗ ਕਿਹੜਾ ਟੂਣਾ ਟੱਪ ਗਿਆ, ਤੇ ਏਦਾਂ ਲੱਗਦਾ ਕਿ ਪੁਲਿਸ ਵਾਲੇ ਟੂਣਾ ਹੀ ਟੱਪੀ ਬੈਠੇ ਆ। ਅੱਛਾ, ਇਹ ਗੱਲ ਕੀ ਆ ਕਿ ਕਹਾਣੀ ਤੁਹਾਨੂੰ ਪਤਾ ਹੀ, ਉਹ ਸੱਟੇਬਾਜ਼ੀ ਵਾਲੀ ਉਹਨੇ ਬੜਾ ਕਸੂਤਾ ਕੀਤਾ ਹੋਇਆ। ਹੁਣ ਉਹਦੇ ਚ ਕੀ ਹੋਇਆ ਕਿ ਇੱਕ ਵਕੀਲ ਸਾਹਿਬ ਆ, ਉਹਨਾਂ ਨੇ ਕੰਪਲੇਂਟ ਫਾਈਲ ਕੀਤੀ, ਜਿੱਦਾਂ ਮਤਲਬ ਕਿ ਜਿਹੜੇ ਕਟਾਰੀਆ ਸਾਹਿਬ ਨੇ ਗਵਰਨਰ, ਕਿ ਇਹ ਗੱਲ ਜਿਹੜੀ ਆ ਉਹ ਬਿਲਕੁਲ ਠੰਡੇ ਬਸਤੇ ਚ ਪਾ ਦਿੱਤੀ ਗਈ ਆ। ਤੇ ਤੁਹਾਨੂੰ ਯਾਦ ਹੋਣਾ ਜਦੋਂ ਇਹ ਸਭ ਕੁਝ ਵਾਪਰਿਆ ਸੀ ਤੇ ਆਪਾਂ ਉਸ ਵੇਲੇ ਵੀ ਗੱਲ ਕਰਦੇ ਹੁੰਦੇ ਸਾਂ ਕਿ ਪੰਜਾਬ ਸਰਕਾਰ ਬਹੁਤਾ ਕੁਝ ਕਰ ਨਹੀਂ ਸਕਦੀ, ਇਹ ਤੇ ਆਪਾਂ ਨੂੰ ਵੀ ਪਤਾ ਹੈ, ਬਦਨਾਮੀ ਤੋਂ ਡਰਦੀ ਆ, ਪਰ ਪੰਜਾਬ ਸਰਕਾਰ ਫਸੇਗੀ ਜ਼ਰੂਰ ਇਹਦੇ ਚ।
ਤਾਂ ਤੁਸੀਂ ਜੀ, ਦੇਖੋ ਕਿ ਹੌਲੀ ਹੌਲੀ ਪੰਜਾਬ ਸਰਕਾਰ ਹੁਣ ਫਸਦੀ ਜਾ ਰਹੀ ਆ। ਆਈਪੀਐਸ ਤੇ ਫਸ ਹੀ ਰਹੇ ਨੇ। ਹੁਣ ਇਹਦੇ ਚ ਕੀ ਹੋਇਆ ਕਿ ਇੱਕ ਨਾ ਚੰਡੀਗੜ੍ਹ ਪੁਲਿਸ ਕੰਪਲੇਂਟ ਅਥਾਰਟੀ ਆ, ਜੀ, ਉਹਦੇ ਵਿੱਚ ਕੀ ਹੁੰਦਾ ਕਿ ਉਸ ਅਥਾਰਟੀ 'ਚ ਇੱਕ ਸਾਬਕਾ ਜੱਜ ਬਣਦਾ ਹੈ ਯਾਨੀ ਜਸਟਿਸ, ਤੇ ਇੱਕ ਸਾਬਕਾ ਆਈਪੀਐਸ। ਇੱਕ ਸ਼ਿਕਾਇਤ ਦੀ ਕਾਪੀ ਉਸ ਵਕੀਲ ਨੇ ਸੰਬੰਧਿਤ ਅਥਾਰਟੀ ਨੂੰ ਦੇ ਦਿੱਤੀ, ਤੇ ਉਹਨਾਂ ਨੇ ਐਸਐਸਪੀ ਸਾਹਿਬ ਹੈ ਜਿਹੜੀ ਕਮਰਜੀਤ ਕੌਰ ਹੈ ਚੰਡੀਗੜ੍ਹ ਵਾਲੀ, ਜੀ, ਉਹਨੂੰ ਤਲਬ ਕਰ ਲਿਆ ਕਿ ਭਾਈ ਸਾਨੂੰ 4 ਦਸੰਬਰ ਵਾਸਤੇ ਕਿ ਲਿਆ ਕੇ ਸਟੇਟਸ ਰਿਪੋਰਟ ਸਾਰੀ ਦਿਓ ਜਾਂਚ ਪੜਤਾਲ ਦੀ, ਕਿ ਕੀ ਕੀਤਾ ਕੀ ਨਹੀਂ ਕੀਤਾ, ਤੇ ਕੱਲੇ ਕੱਲੇ ਅਫਸਰ ਦਾ ਨਾਂ ਦੱਸੋ। ਉਹਦੇ ਚ ਜੀ, ਹੁਣ ਮਤਲਬ ਕਿ 3 ਤੇ ਦੱਸਦੇ ਨੇ ਕਿ ਚੰਡੀਗੜ੍ਹ ਦੇ ਆ, ਤੇ 10 ਆਪਣੇ ਨੇ ਪੰਜਾਬ ਦੇ, ਜਿਹੜੇ ਕਿ ਉਸ ਖੇਡ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਦੱਸੇ ਜਾਂਦੇ ਆ। ਕਿਹੜੀ ਖੇਡ? ਸੱਟੇਬਾਜ਼ੀ ਵਾਲੀ। ਕਿਵੇਂ ਚੱਲੀ? 33 ਤੇ 44 ਸੈਕਟਰ ਦੇ ਵਿੱਚ ਛਾਪੇਮਾਰੀ ਹੋਈ ਸੀ ਇਨਕਮ ਟੈਕਸ ਦੀ, ਤੇ ਫਿਰ ਪਟਿਆਲੇ ਦੇ ਵਿੱਚੋਂ ਕਰੋੜਾਂ ਰੁਪਈਆ ਬਰਾਮਦ ਹੋਇਆ ਸੀ। ਹੁਣ ਇਹਦੇ ਵਿੱਚ ਸਭ ਤੋਂ ਕਸੂਤੀ ਸਥਿਤੀ ਪੰਜਾਬ ਸਰਕਾਰ ਦੀ ਬਣ ਜਾਏਗੀ ਕਿ ਇੱਕ ਤਾਂ ਜਦੋਂ ਉੱਥੋਂ ਇਹ ਮਾਮਲਾ ਨਿਕਲੇਗਾ ਤਾਂ ਹੋ ਸਕਦਾ ਕਿ ਜਾਂਚ ਪੜਤਾਲ ਕਰਨੀ ਪਵੇ, ਫਿਰ ਅਫਸਰਾਂ ਦੇ ਨਾਂ ਜਨਤਕ ਹੋ ਜਾਣਗੇ। ਉਹ ਤੁਹਾਨੂੰ ਪਤਾ ਹੀ ਆ, ਜਦੋਂ ਨਾਂ ਜਨਤਕ ਹੁੰਦੇ ਆ ਤਾਂ ਗੁਰਪ੍ਰੀਤ ਪਤਾ ਲੱਗ ਜਾਂਦਾ ਕਿ ਸਰਕਾਰ ਦਾ ਚੇਤਾ ਅਫਸਰ ਕੌਣ ਆ, ਸਰਕਾਰ ਦਾ ਖਾਸ ਅਫਸਰ ਕੌਣ ਆ, ਕਿਹਨੂੰ ਲਵਾਇਆ ਗਿਆ ਸੀ, ਕਿਹਨੂੰ ਹਟਾਇਆ ਗਿਆ ਸੀ, ਕੁੰਡਲੀ ਖੁੱਲ ਜਾਂਦੀ ਆ। ਦੂਜੀ ਗੱਲ ਹੂੰ, ਇਹ ਆ ਕਿ ਚਲੋ ਬਦਨਾਮੀ ਤੇ ਹੈ ਹੀ ਹੈ, ਪੰਜਾਬ ਸਰਕਾਰ ਵਾਸਤੇ ਇੱਕ ਚਿੰਤਾਜਨਕ ਗੱਲ ਇਹ ਰਹੇਗੀ ਕਿ ਇਹ ਜਿਹੜੀਆਂ ਫਾਈਲਾਂ ਹੌਲੀ ਹੌਲੀ ਬਣ ਰਹੀਆਂ ਨੇ ਆਈਪੀਐਸ ਅਫਸਰਾਂ ਦੀਆਂ, ਕੋਈ ਆਡੀਓ ਵਾਲੀ ਆ ਜਾਂਦੀ ਆ, ਤੇ ਕੋਈ ਤੁਹਾਨੂੰ ਪਤਾ ਹੀ ਆ ਕਿ ਭੁੱਲਰ ਫੜਿਆ ਗਿਆ, ਇਸ ਤਰ੍ਹਾਂ ਹੀ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ, ਤਾਂ ਇਹਨਾਂ ਨੂੰ ਸਿਆਸੀ ਤੌਰ ਤੇ ਵੀ ਡਰ ਰਹੇਗਾ ਕਿ ਭਾਰਤੀ ਜਨਤਾ ਪਾਰਟੀ 2027 ਤੋਂ ਪਹਿਲਾਂ ਜਿਵੇਂ ਉਹ ਗਾਣਾ ਨਾ, ਲੱਖ ਤੇਰਾ ਠੁਮਕੇ ਤੇ ਠੁਮਕਾ ਮਾਰੇ ਨਹੀਂ, ਲੱਖ ਤੇਰਾ ਠੁਮਕੇ ਤੇ ਠੁਮਕਾ ਮਾਰੇ, ਕਿ ਇਹਨਾਂ ਤੋਂ ਠੁਮਕੇ ਵੀ ਮਰਵਾ ਸਕਦੀ ਆ ਸਰਕਾਰ ਕੇਂਦਰ ਦੀ। ਤਾਂ ਕਿਉਂਕਿ ਹੁਣ ਨਰਿੰਦਰ ਮੋਦੀ ਹੋਰੀ ਜਿਹੜੇ ਆ ਉਹ ਪੱਕੇ ਪੈਰੀ ਹੋ ਚੁੱਕੇ ਨੇ, ਇਹ ਮਤ ਹੂੰ, ਭੁੱਲੋ। ਬਿਹਾਰ ਦਾ ਇਲੈਕਸ਼ਨ ਸ਼ਾਨਦਾਰ ਢੰਗ ਦੇ ਨਾਲ ਜਿੱਤ ਕੇ ਗੁਰਪ੍ਰੀਤ ਉਹ ਪੱਕੇ ਪੈਰੀ ਹੋ ਗਏ ਨੇ, ਤੇ ਜਦੋਂ ਪੱਕੇ ਜੀ, ਪੈਰੀ ਹੋ ਜਾਂਦੇ ਤੇ ਫਿਰ ਉਹ ਗੋਲੀਆਂ ਵੀ ਪੱਕੀਆਂ ਖੇਡਦੇ ਨੇ। ਲਿਹਾਜ਼ਾ ਜੀ, ਇਸ ਕਰਕੇ ਆਮ ਆਦਮੀ ਪਾਰਟੀ ਨੂੰ ਮੇਰੇ ਖਿਆਲ ਦੇ ਨਾਲ ਦੋਵੇਂ ਪਾਸੇ ਤੋਂ ਡਰ ਹੈ। ਅੱਛਾ, ਤੇ ਦੂਜੀ ਗੱਲ ਇਹ ਕਿ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਜੋੜ ਦੇਵਾਂ ਤੁਹਾਨੂੰ, ਇੱਕ ਇੰਟਰਸਟਿੰਗ ਗੱਲ ਜੋ ਮੇਰੀ ਨਜ਼ਰ ਦੇ ਵਿੱਚ ਠੀਕ ਲੱਗਦੀ ਹੈ, ਤੁਸੀਂ ਦੇਖਣਾ, ਤੁਹਾਨੂੰ ਠੀਕ ਲੱਗੇ ਤਾਂ ਰੱਖ ਲੈਣਾ, ਅਦਰਵਾਈਜ਼ ਤੁਸੀਂ ਇਸ ਨੂੰ ਰੱਦ ਕਰ ਸਕਦੇ ਹੋ। ਕਿ ਜੀ, ਆਪਾਂ ਦੇਖਦੇ ਹਾਂ ਕਿ ਤੁਸੀਂ ਇੱਕ ਗੱਲ ਨੋਟਿਸ ਕਰਿਓ ਕਿ ਜਦੋਂ ਮਾਨ ਸਾਹਿਬ ਪੂਰੇ ਫਲੋ ਚ ਬੋਲਦੇ ਨੇ, ਪੂਰੇ ਜਲੋ ਜੀ, ਤੇ ਹੁੰਦੇ ਨੇ, ਤਾਂ ਉਹ ਹਮੇਸ਼ਾ ਜੇ 20 ਮਿੰਟ ਬੋਲਦੇ ਆ ਤੇ 5-7 ਮਿੰਟ ਇਕੱਲੇ ਖਾਲੀਆਂ ਤੇ ਲਾਉਂਦੇ ਆ। ਹੂੰ, ਕਿਉਂ? ਜੀ, ਉਹਦਾ ਇੱਕ ਕਾਰਨ ਹੈ, ਮੈਂ ਤੁਹਾਨੂੰ ਵਿਚਲੀ ਗੱਲ ਦੱਸਾਂ। ਐਵੇਂ ਨਹੀਂ ਕੋਈ ਜੀ, ਸੁਖਬੀਰ ਬਾਦਲ ਦੇ ਨਾਲ ਇਹ ਨਹੀਂ ਹੈਗਾ ਕਿ ਕੋਈ ਮਤਲਬ ਕਿ ਇਹਨਾਂ ਦਾ ਵੱਟ ਦਾ ਰੌਲਾ, ਕੋਈ ਬੇਸਿਕਲੀ ਜਿਹੜਾ ਇਹਨਾਂ ਦਾ ਹੁਣ ਤੱਕ ਦਾ ਤੁਸੀਂ ਕੁਣਬਾ ਦੇਖੋਗੇ ਆਮ ਆਦਮੀ ਪਾਰਟੀ ਦਾ, ਉਹਦੇ ਵਿੱਚੋਂ ਹੂੰ, ਬਹੁਤ ਵੱਡੀ ਗਿਣਤੀ ਕਾਲੀਆਂ ਦੀ ਆ। ਇਹਨਾਂ ਨੇ ਵੋਟ ਜੀ, ਬੈਂਕ ਅਕਾਲੀਆਂ ਦਾ ਤੋੜਿਆ ਹੋਇਆ, ਠੀਕ ਹੈ ਨਾ ਜੀ। ਸੋ ਇਸ ਕਰਕੇ ਇਹ ਅਕਾਲੀਆਂ ਨੂੰ ਹਮੇਸ਼ਾ ਨਿਸ਼ਾਨੇ ਤੇ ਰੱਖਦੇ ਆ ਕਿ ਉਹ ਆਪਣਾ ਵੋਟ ਦੁਬਾਰਾ ਹਾਸਲ ਨਾ ਕਰਨ। ਤੇ ਇਹਦੇ ਨਾਲ ਇੱਕ ਚੀਜ਼ ਹੋ ਰਿਹਾ ਕਿ ਇਸੇ ਤਰ੍ਹਾਂ ਕਾਂਗਰਸ ਦੇ ਨਾਲੋਂ ਜਿਹੜੀ ਵੋਟ ਟੁੱਟ ਕੇ ਜਾਂਦੀ ਆ ਉਹ ਅੱਜ ਕੱਲ ਭਾਜਪਾ ਨੂੰ ਜਾ ਰਹੀ ਆ। ਤਾਂ ਹੂੰ, ਜਿਵੇਂ ਮਤਲਬ ਕਿ ਆਪਾਂ ਜੇ ਦੇਖਦੇ ਹਾਂ ਕਿ ਭਾਜਪਾ ਇੱਥੇ ਕੁਝ ਫਾਈਲਾਂ ਦੇ ਨਾਲ ਜਾਂ ਕੁਝ ਵੀ, ਆਪਾਂ ਇਹ ਸਿਰਫ ਇੱਕ ਸੰਭਾਵੀ ਗੱਲ ਕਰ ਰਹੇ ਹਾਂ, ਕਿਸ ਤਰ੍ਹਾਂ ਦੀ ਸੰਭਾਵਨਾ ਬਣ ਸਕਦੀ ਹੈ। ਤਾਂ ਗੱਲ ਇਹ ਆ ਕਿ ਉਸ ਵਕਤ, ਉਸ ਵੇਲੇ ਜਦੋਂ ਮੰਨ ਲਓ ਜੇ ਉਹਨਾਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਤਾਂ ਕਾਂਗਰਸ ਨੂੰ ਵੀ ਤੇ ਇਸ ਚੀਜ਼ ਦਾ ਲਾਸ ਹੈ ਨਾ। ਜੀ, ਜੀ, ਮਤਲਬ ਕਿ ਜੇ ਭਾਜਪਾ ਮਜ਼ਬੂਤ ਹੁੰਦੀ ਹੈ ਤਾਂ ਇਹਦੇ ਨਾਲ ਕਾਫੀ ਇੰਟਰਸਟਿੰਗ ਚੀਜ਼ਾਂ ਜੁੜੀਆਂ ਹੋਈਆਂ ਨੇ। ਪਰ ਜੇ ਇਹ ਜਾਂਚ ਪੜਤਾਲ ਅੱਗੇ ਵੱਧਦੀ ਆ, ਬਹੁਤ ਮੁਸ਼ਕਲ ਹੋ ਜਾਏਗੀ, ਬਹੁਤ ਮੁਸ਼ਕਲ ਹੋ ਜਾਏਗੀ ਆਈਪੀਐਸ ਅਫਸਰਾਂ ਤੇ ਪੰਜਾਬ ਸਰਕਾਰ ਵਾਸਤੇ। ਜੀ। ਤਰਨਤਾਰਨ ਬਾਈ ਇਲੈਕਸ਼ਨ ਬੇਸ਼ੱਕ ਨਿਬੜ ਚੁੱਕੀ ਹੈ, ਪਰ ਉਸ ਤੋਂ ਅੱਗੇ ਸ਼ਾਇਦ ਹਾਲੇ ਸੱਤਾਧਾਰੀ ਧਿਰ ਉਸ ਤੋਂ ਬਾਹਰ ਨਹੀਂ ਆਉਣਾ ਚਾਹੁੰਦੀ ਭਾਈ। ਇਹ ਪ੍ਰੈਸ ਕਾਨਫਰੰਸਾਂ ਤੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ, ਗੈਂਗਸਟਰਵਾਦ ਦੇ ਨਾਲ ਜਿਹੜੀ ਗੱਲਬਾਤ ਜੋੜੀ ਜਾ ਰਹੀ ਹੈ, ਇਹਨੂੰ ਕਿਵੇਂ ਸਮਝੀਏ ਜੀ? ਹਾਂਜੀ, ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਤੇ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਪਤਾ ਹੀ ਆ ਕਿ ਧਾਲੀਵਾਲ ਸਾਹਿਬ ਨੇ ਕੀਤੀ ਆ। ਉਹ ਹੂੰ, ਜਿਵੇਂ ਕੋਈ ਇੰਸਪੈਕਟਰ ਤੋਂ ਕਹਿ ਲਓ ਕਿ ਸਿਪਾਹੀ ਹੋ ਜਾਂਦਾ ਹੈ ਨਾ, ਅੱਜ ਕੱਲ ਉਹਨਾਂ ਦਾ ਵੀ ਹਾਲ ਇਹ ਆ ਕਿ ਕਿਸੇ ਟਾਈਮ ਉਹ ਵਜ਼ੀਰ ਹੁੰਦੇ ਸਨ ਤੇ ਬੜੇ ਪਾਵਰਫੁਲ ਵਜ਼ੀਰ ਹੁੰਦੇ ਸਨ, ਅੱਜ ਕੱਲ ਉਹ ਚੀਫ ਸਪੋਕਸ ਪਰਸਨ ਬਣਾ ਦਿੱਤੇ ਗਏ ਨੇ। ਜੀ, ਹੁਣ ਉਹਦੇ ਵਿੱਚ ਇਹ ਆ ਕਿ ਉਹਨਾਂ ਨੇ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਚੀਫ ਸਪੋਕਸ ਪਰਸਨ ਬਣ ਕੇ, ਇਹਦੇ ਵਿੱਚ ਵੀ ਤੁਹਾਨੂੰ ਇੱਕ ਅੰਦਰੂਨੀ ਗੱਲ ਦੱਸਾਂ, ਬਲਤੇਜ ਪੰਨੂ ਵੀ ਬਹੁਤ ਜ਼ੋਰ ਲਾ ਰਹੇ ਸੀ
ਇੱਕ ਦੋ ਬੰਦੇ ਗਰਗ ਸਾਹਿਬ ਹੋਰੀ ਬਹੁਤ ਜ਼ੋਰ ਲਾ ਰਹੇ ਸੀ, ਪਰ ਕਿਉਂਕਿ ਧਾਲੀਵਾਲ ਸਾਹਿਬ ਵੀ ਮਾਨ ਸਾਹਿਬ ਦੇ ਨਜ਼ਦੀਕੀ ਆ, ਇਹ ਤੁਹਾਨੂੰ ਮੈਂ ਵਿਚਲੀ ਗੱਲ ਦੱਸ ਦਿੰਦਾ ਕਿ ਜੋ ਇਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਹੁਣ ਤੱਕ ਦਾ, ਉਹ ਮਾਨ ਸਾਹਿਬ ਦੀ ਬਦੌਲਤ ਹੀ ਆ, ਕਿਉਂਕਿ ਇਹਨਾਂ ਦੇ ਗਾਂ ਬੰਦੇ ਵੰਡੇ ਹੋਏ ਆ ਨਾ, ਕਿ ਕੋਈ ਕਿਸੇ ਦੇ ਕੋਟੇ ਦਾ, ਕੋਈ ਕਿਸੇ ਦੇ ਕੋਟੇ ਦਾ, ਤਾਂ ਧਾਲੀਵਾਲ ਸਾਹਿਬ ਵੀ ਮਾਨ ਸਾਹਿਬ ਦੇ ਬਹੁਤ ਨਜ਼ਦੀਕ ਨੇ। ਤੋ ਬਹਰਹਾਲ ਗੱਲ ਇਹ ਆ ਕਿ ਹੁਣ ਤੁਸੀਂ ਆਪ ਹੀ ਸਮਝਣਾ ਕਿ ਵਜ਼ੀਰੀਆਂ ਫਿਰ ਕਾਤੋਂ ਗਈਆਂ ਚਲੀਆਂ। ਜੀ ਤੋ ਜੀ ਖੈਰ ਇਹ ਮਤਲਬ ਕਿ ਇੱਕ ਵਧੀਆ ਯਾਨੀ ਚੀਫ ਸਪੋਕਸ ਪਰਸਨ ਵਾਲੀ ਪੋਜੀਸ਼ਨ ਤੇ ਹੋਲਡ ਕਰ ਗਏ ਨੇ। ਤਾਂ ਦੂਜੀ ਗੱਲ ਜਿਹੜੀ ਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਦੇਖੋ ਇਹਨਾਂ ਨੇ ਗੈਂਗਸਟਰਵਾਦ ਨੂੰ ਜ਼ਿਆਦਾ ਹੁੰਗਾਰਾ ਦਿੱਤਾ ਹੈ, ਜ਼ਿਆਦਾ ਇਹਨਾਂ ਨੇ ਪਾਲਿਆ ਪੋਸਿਆ ਹੈ, ਤੇ ਇਹਨਾਂ ਨੇ ਪੰਥਕ ਹਲਕੇ ਦੇ ਵਿੱਚ ਉਮੀਦਵਾਰ ਵੀ ਬਾਹਰੋਂ ਲਿਆ ਕੇ ਦਿੱਤਾ, ਤੇ ਉਮੀਦਵਾਰ ਵੀ ਜਿਹੜਾ ਉਹ ਗੈਂਗਸਟਰ ਦਾ ਰਿਸ਼ਤੇਦਾਰ, ਮਤਲਬ ਕਿ ਬੀਬੀ ਰਿਸ਼ਤੇਦਾਰ ਹੋ ਗਈ। ਤੇ ਨਾਲੇ ਕਿਹਾ ਗਿਆ ਕਿ ਗੈਂਗਸਟਰ ਨੇ ਇੱਥੇ ਚੋਣ ਪ੍ਰਭਾਵਿਤ ਕੀਤੀ ਆ, ਮਤਲਬ ਕਿ ਵੋਟਰਾਂ ਨੂੰ ਡਰਾਇਆ ਧਮਕਾਇਆ। ਹਾਲਾਂਕਿ ਜੇ ਤੁਸੀਂ ਵੇਖੋਗੇ ਤਾਂ ਹੁਣ ਤੱਕ ਅੱਜ ਇੱਕ ਬਹੁਤ ਵੱਡੀ ਖਬਰ ਸੀ ਨਾ ਕਿ ਇਹਨਾਂ ਦੇ ਗੁਰਸੇਵਕ ਸਿੰਘ ਸ਼ੇਖ ਨੂੰ ਚੁੱਕ ਲਿਆ। ਜੀ ਜੀ ਸ਼ੇਖ ਕੋਈ ਦਵਾਈ ਵਾਲਾ ਨਹੀਂ, ਜਿਵੇਂ ਚੀਮਾ ਜੀ ਬਾਈ ਕਹਿੰਦਾ। ਤਾਂ ਗੱਲ ਇਹ ਆ ਕਿ ਇਹ ਗੁਰਸੇਵਕ ਸ਼ੇਖ ਜਿਹੜਾ ਸੀਗਾ, ਇਹ ਚੇਅਰਮੈਨ ਸੀ, ਬੜਾ ਧੜੱਲੇਦਾਰ ਬੰਦਾ ਸੀਗਾ, ਸਾਬਕਾ ਚੇਅਰਮੈਨ ਹੈ। ਤਾਂ ਗੱਲ ਇਹ ਆ ਜੀ ਕਿ ਹੁਣ ਜਿਹੜਾ ਕੁਛ ਹੋਇਆ ਉਹਦੇ ਵਿੱਚ ਗੁਰਪ੍ਰੀਤ ਇਹ ਕਹਾਣੀ ਆ ਕਿ ਇਹਨਾਂ ਦੇ 60-62 ਬੰਦੇ ਹਾਲੇ ਨਾਮਜ਼ਦ ਅਕਾਲੀਆਂ ਦੇ, ਤੇ 2 ਦਰਜਨ ਦੇ ਕਰੀਬ ਚੁੱਕ ਲਏ ਨੇ। ਕਿਸੇ ਤੇ ਕੋਈ ਚੌਲ ਚੋਰੀ ਦਾ ਕੇਸ ਆ, ਕਿਸੇ ਤੇ ਕੁਝ ਆ, ਕਿਸੇ ਤੇ ਕੁਛ ਆ। ਹੁਣ ਇਸੇ ਕੜੀ ਦੇ ਵਿੱਚ ਅੱਗੇ ਜੇ ਤੁਸੀਂ ਦੇਖੋਗੇ ਤਾਂ ਮਨਿੰਦਰ ਸਿੰਘ ਵਰਗਾ ਜਿਹੜਾ ਕਾਬਲ IPS ਨੌਜਵਾਨ ਅਫਸਰ ਜਿਹੜਾ DGP ਤੱਕ ਪਹੁੰਚ ਸਕਦਾ ਸੀਗਾ, ਉਹ ਵੀ ਭੇਂਟ ਚੜ ਗਿਆ, ਸਸਪੈਂਡ ਕਰ ਦਿੱਤਾ ਗਿਆ। ਤਾਂ ਅੱਜ ਜੇ ਤੁਸੀਂ ਵੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਉਹ ਨਾਲ ਧਰਨਾ ਵੀ ਕਰੀ ਜਾਂਦੇ ਤੇ ਨਾਲ ਧੰਨਵਾਦ ਵੀ ਕਰੀ ਜਾਂਦੇ ਲੋਕਾਂ ਦਾ, ਉਹ ਵੀ ਉੱਥੇ ਪਹੁੰਚੇ ਹੋਏ ਸਨ। ਤੇ ਜਿਹੜੇ ਬੰਦੇ ਚੱਕੇ ਗਏ ਆ ਉਹਨਾਂ ਨੇ 2 ਐਲਾਨ ਕੀਤੇ ਕਿ ਇੱਕ ਤਾਂ ਉਹ ਹਰੇਕ ਦੇ ਘਰ ਜਾਣਗੇ, ਤੇ ਦੂਜਾ ਅੱਜ ਬੀਬੀ ਰੰਧਾਵਾ ਨੂੰ ਉਹਨਾਂ ਨੇ 27 ਵਾਸਤੇ ਉਮੀਦਵਾਰ ਵੀ ਐਲਾਨ ਦਿੱਤਾ। ਵੀ ਕੰਮ ਉਧਰ ਵੀ ਤੁਸੀਂ ਜੇ ਦੇਖੋਗੇ ਤੱਤ ਫੱਟ ਵਾਲਾ ਹੀ ਆ। ਇਹ ਗੱਲ ਜਿਹੜੀ ਹੁਣ ਚੋਣ ਪ੍ਰਭਾਵਿਤ ਕਰਨ ਵਾਲੀ ਆ, ਜੇ ਉਹਦੇ ਤੇ ਆਪਾਂ ਪਰਤੀਏ ਤਾਂ ਗੁਰਪ੍ਰੀਤ ਮੇਰੇ ਖਿਆਲ ਦੇ ਨਾਲ ਧਾਲੀਵਾਲ ਸਾਹਿਬ ਹੋਰਾਂ ਨੂੰ ਸਵਾਲ ਤੇ ਬਣੇਗਾ ਨਾ ਕਿ ਠੀਕ ਹੈ ਕੋਡ ਆਫ ਕੰਡਕਟ ਦੇ ਦੌਰਾਨ ਤੇ ਚਲੋ ਇਲੈਕਸ਼ਨ ਕੰਡਕਟ ਕਰਵਾਉਣ ਦੀ ਜ਼ਿੰਮੇਵਾਰੀ ECI ਦੀ ਹੁੰਦੀ ਆ, ਪਰ ਜੇ ਤੁਸੀਂ ਇਹ ਮੰਨਦੇ ਹੋ ਕਿ ਇਲੈਕਸ਼ਨ ਪ੍ਰਭਾਵਿਤ ਹੋ ਰਿਹਾ ਹੈ ਜੀ ਤਾਂ ਫਿਰ ਉਹ ਇਲੈਕਸ਼ਨ ਪ੍ਰਭਾਵਿਤ ਤੇ ਤੁਹਾਡੇ ਤੇ ਵੀ ਦੋਸ਼ ਹੈ ਨਾ। ਤੁਹਾਡੇ ਬਣਾਏ ਕੇਸਾਂ ਦੀ ਜਾਂਚ ਹੋ ਰਹੀ ਆ, ਤਾਂ ਮਤਲਬ ਕਿ ਤੁਹਾਡੇ ਤੇ ਯਾਨੀ ਸੱਤਾਧਾਰੀ ਧਿਰ ਤੇ ਵੀ ਦੋਸ਼ ਲੱਗਦਾ ਕਿ ਚੋਣ ਪ੍ਰਭਾਵਿਤ ਕਰਦੇ। ਉਧਰੋਂ ਜੇ ਗੈਂਗਸਟਰ ਆ ਗਏ ਇਹਦਾ ਮਤਲਬ ਕਿ ਚੋਣ ਤੇ 2 ਪਾਸਿਆਂ ਤੋਂ ਪ੍ਰਭਾਵਿਤ ਹੋਣ ਲੱਗੀ। ਤੇ ਜੇ ਚੋਣ ਇਦਾਂ ਪ੍ਰਭਾਵਿਤ ਕੀਤੀ ਜਾ ਸਕਦੀ ਆ ਤੇ ਫਿਰ ਲੋਕਾਂ ਨੂੰ ਪ੍ਰਭਾਵਿਤ ਕਰਨਾ ਤੇ ਬੜਾ ਸੌਖਾ ਹੈ ਨਾ ਵਸੂਲੀ ਵਾਸਤੇ। ਜੀ ਇਹਦਾ ਮਤਲਬ ਇਹ ਆ ਕਿ ਗੈਂਗਸਟਰ ਜਿਹੜੇ ਆ ਉਹ ਇਹ ਤੇ ਹੈ ਨਹੀਂ ਕਿ 4 ਦਿਨ ਜਦੋਂ ਕੋਡ ਆਫ ਕੰਡਕਟ ਲੱਗਦਾ ਤੇ ਉਹ ਸਿਰ ਚੁੱਕਦੇ ਆ। ਉਹ ਤੁਸੀਂ ਇਹ ਤੇ ਮੰਨਦੇ ਹੋ ਨਾ, ਫਿਰ ਇਹ ਗੱਲ ਤੇ ਤੁਹਾਨੂੰ ਮੰਨਣੀ ਪਵੇਗੀ, ਤਸਲੀਮ ਕਰਨੀ ਪਵੇਗੀ ਕਿ ਭਾਈ ਗੈਂਗਸਟਰ ਦੂਜੇ ਲੋਕਾਂ ਨੂੰ ਵੀ ਬਹੁਤ ਪ੍ਰਭਾਵਿਤ ਕਰਦੇ, ਕੰਮਾਂਕਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਨੇ। ਸੋ ਇਸ ਕਰਕੇ ਅੱਜ ਜੋ ਤੁਸੀਂ ਹੁਣ ਦੇਖੋਗੇ ਤਾਂ ਮੇਰੇ ਖਿਆਲ ਨਾਲ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿੰਨੀਆਂ ਫਾਇਰਿੰਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਗੁਰਪ੍ਰੀਤ, ਕਿੰਨੀਆਂ ਫਾਇਰਿੰਗ ਦੀਆਂ ਘਟਨਾਵਾਂ ਹੋ ਰਹੀਆਂ। ਤਾਂ ਲਾਅ ਐਂਡ ਆਰਡਰ ਤੇ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਤੁਹਾਡੇ ਤੇ ਵੀ ਬਣਨਗੇ ਨਾ ਕਿ ਜੇ ਗੈਂਗਸਟਰ ਇੰਨੇ ਪਾਵਰਫੁਲ ਆ ਤਾਂ ਉਹ ਕੱਲੇ ਕੋਡ ਆਫ ਕੰਡਕਟ ਦੇ ਦੌਰਾਨ ਥੋੜੀ ਆਪਦਾ ਕੰਮ ਕਰਦੇ ਆ, ਉਹ ਤਾਂ ਫਿਰ ਕਰੀ ਜਾਂਦੇ। ਜਿਹੜੇ ਲੋਕ ਤਰਾ ਕਰ ਰਹੇ ਆ ਉਹਦੀ ਜ਼ਿੰਮੇਵਾਰੀ ਤੇ ਲਾਓ ਤੁਸੀਂ ਘੱਟੋ ਘੱਟ। ਜੀ ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਅੱਜ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਸੀ ਜੀ ਫਰੀਦਾਬਾਦ ਦੇ ਵਿੱਚ, ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਕਹਿੰਦੇ 6 ਮੁੱਖ ਮੰਤਰੀ ਬੈਠੇ ਸੀ ਤੇ ਮਾਨ ਸਾਹਿਬ ਵੀ ਉੱਥੇ ਪਹੁੰਚੇ ਸੀ, ਉਹਨਾਂ 6ਾਂ ਚੋਂ ਇੱਕ ਸੀ। ਤੇ ਕੀ ਉੱਥੇ ਬਾਤ ਪਈ ਹੈ ਜੀ ਪੰਜਾਬ ਦੇ ਅਸਲ ਮੁੱਦਿਆਂ ਦੀ? ਵੈਸੇ ਤਾਂ ਕਹਿੰਦੇ ਵੀ ਏਜੰਡਾ ਉਧਰੋਂ ਹੀ ਆਉਂਦਾ ਹੈ ਤੇ ਉਹਦੇ ਤੇ ਹੀ ਤਿਆਰੀ ਕਰਕੇ ਜਾਣਾ ਹੁੰਦਾ ਹੈ। ਇਧਰੋਂ ਕੋਈ ਖਾਸ ਗੱਲ ਮਾਨ ਸਾਹਿਬ ਦੇ ਵੱਲੋਂ ਕੀਤੀ ਗਈ ਹੋਵੇ, ਕੋਈ ਦਮਗੱਜਾ ਮਾਰਿਆ ਗਿਆ ਹੋਵੇ ਜੀ? ਹਾਂਜੀ, ਇਹ ਹੁਣ ਜਾਣਨ ਨੂੰ ਮਿਲਿਆ ਹੈ ਗੁਰਪ੍ਰੀਤ ਕਿ ਇਹਨਾਂ ਨੇ ਕੁਝ ਗੱਲਾਂ ਜਿਹੜੀਆਂ BBMB ਅਤੇ ਇਸ ਤੋਂ ਇਲਾਵਾ PU ਸੰਬੰਧੀ ਰੱਖੀਆਂ ਨੇ। ਬਾਕੀ ਡਿਟੇਲ ਤੇ ਹੁਣ ਸਹਿਜੇ ਬਾਹਰ ਆਏਗੀ। ਤੁਹਾਨੂੰ ਪਤਾ ਹੀ ਆ ਕਿ ਇਹ ਮੇਰੇ ਖਿਆਲ ਦੇ ਨਾਲ ਸ਼ਾਮ ਜੀ ਨੂੰ ਹੀ ਮੀਟਿੰਗ ਸ਼ੁਰੂ ਹੋਈ ਸੀਗੀ। ਤਾਂ ਗੱਲ ਇਹ ਆ ਕਿ ਇਹਦੀ ਅਗਵਾਈ ਦੇਸ਼ ਦੇ ਹੋਮ ਮਿਨਿਸਟਰ ਕਰਦੇ। ਜਿਹੜੀ ਨਾਰਥ ਜ਼ੋਨ ਕੌਂਸਲ ਹੁੰਦੀ ਆ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਵਾਕਿਆ ਰਾਜਾਂ ਦੇ ਮੁੱਖ ਮੰਤਰੀ ਜਾਂਦੇ, ਜੇ ਮੁੱਖ ਮੰਤਰੀ ਨਾ ਹੋਣ ਤੇ ਫਿਰ ਵਿੱਤ ਮੰਤਰੀ ਵੀ ਭੇਜ ਦਿੱਤਾ ਜਾਂਦਾ ਕਈ ਵਾਰੀ। ਜੇ ਵਿੱਤ ਮੰਤਰੀ ਵੀ ਗੈਰ ਹਾਜ਼ਰ ਹੋਵੇ ਤਾਂ ਜਿਵੇਂ ਹੁਣ ਆਪਣੇ ਅਮਨ ਅਰੋੜਾ ਜੀ ਆ ਤੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ, ਯਾਨੀ ਜਿਹੜੇ ਸੀਨੀਅਰ ਲੀਡਰ ਹੋਣ ਤੇ ਜਾਂ ਮੰਤਰੀ ਹੋਣ।
ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਇਹ ਇੱਕ ਰਵਾਇਤ ਹੈ ਜਿਹੜੇ ਉੱਤਰੀ ਰਾਜਾਂ ਦੀ ਕੌਂਸਲ ਦੀ ਮੀਟਿੰਗ ਹੁੰਦੀ ਆ। ਹੁਣ ਇਹੀ ਦੇਖਣਾ ਹੋਏਗਾ ਕਿ ਯੂਨੀਵਰਸਿਟੀ ਵਾਲਾ ਮਾਮਲਾ, ਮੈਂ ਤੁਹਾਨੂੰ ਪਹਿਲਾਂ ਹੀ ਆਗਾਹ ਕੀਤਾ ਸੀਗਾ, ਸਾਰਿਆਂ ਨੂੰ ਦੱਸਤਾ ਸੀਗਾ ਕਿ ਹਰਿਆਣਾ ਇਹਦੇ ਚ ਆਏਗਾ। ਤਾਂ ਫਿਰ ਤੁਸੀਂ ਜਿਵੇਂ ਕਿਹਾ ਕਿ ਏਜੰਡਾ ਸੈੱਟ ਆ, ਤਾਂ ਇਹਦਾ ਮਤਲਬ ਕਿ ਹਰਿਆਣਾ, ਇਹਨਾਂ ਨੂੰ ਜੇ ਪੀਯੂ ਬਾਰੇ ਬੋਲਣਾ ਪੈ ਰਿਹਾ ਹੈ ਤਾਂ ਇਹ ਬਿਲਕੁਲ ਇਹ ਗੱਲ ਜਿਹੜੀ ਸੀ ਉਹ 16 ਨੇ ਸੱਚੀ ਸੀ ਕਿ ਹਰਿਆਣਾ ਜਿਹੜਾ ਹੈ ਉਹ ਇਹਦੇ ਵਿੱਚ ਹਿੱਸੇਦਾਰੀ ਪਾਉਣ ਵਾਸਤੇ ਆਪਣੀ ਗੇਮ ਲਾ ਸਕਦਾ ਹੈ। ਤੇ ਤਦ ਹੀ ਸ਼ਾਇਦ ਫਿਰ ਇਹ ਜਿਹੜੀ ਖਬਰ ਆ ਰਹੀ ਆ, ਹੁਣੇ ਬ੍ਰੇਕਿੰਗ ਹੀ ਆ, ਕਿ ਭਗਵੰਤ ਮਾਨ ਹੋਰਾਂ ਨੇ BBMB ਅਤੇ ਇਸ ਤੋਂ ਇਲਾਵਾ ਜੇ ਵੇਖੀਏ ਤਾਂ ਪੀਯੂ ਦਾ ਮੁੱਦਾ ਜਿਹੜਾ ਉਹ ਚੁੱਕਿਆ ਹੈ। ਤਾਂ ਹੁਣ ਕੀ ਚੁੱਕਿਆ, ਕੀ ਗੱਲਬਾਤ ਹੋਈ ਹੈ, ਕੀ ਆਰਗੂਮੈਂਟਸ ਹੋਏ ਨੇ, ਉਹ ਤੇ ਚਲੋ ਡਿਟੇਲਡ ਜਦੋਂ ਸਾਰੀ ਖਬਰ ਆਏਗੀ ਤੇ ਆਪਾਂ ਜਾਣਾਂਗੇ। ਪਰ ਇਹ ਸਾਫ਼ ਹੈ ਕਿ ਇਹ ਕੁਝ ਮੁੱਦਿਆਂ ਤੇ ਉੱਥੇ ਭਖਵੀਂ ਬਹਿਸ ਜਿਹੜੀ ਆ ਹੋਣੀ ਤੈਅ ਹੈ। ਬਾਕੀ ਗੱਲ ਅਸਲ ਦੇ ਵਿੱਚ ਇਹ ਆ ਕਿ ਠੀਕ ਆ, ਨਾਰਥ ਜ਼ੋਨ ਕੌਂਸਲ ਜੋ ਮਰਜ਼ੀ ਆ, ਮੈਂ ਤੇ ਇੱਕ ਗੱਲ ਮੰਨਦਾ ਕਿ ਤਗੜੇ ਦਾ 27-100 ਹੁੰਦਾ। ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ, ਦਿੱਲੀ 'ਚ ਸਰਕਾਰ ਇਹਨਾਂ ਦੀ, ਹਰਿਆਣੇ 'ਚ ਸਰਕਾਰ ਇਹਨਾਂ ਦੀ ਆ, ਰਾਜਸਥਾਨ 'ਚ ਸਰਕਾਰ ਇਹਨਾਂ ਦੀ ਆ, ਹਿਮਾਚਲ 'ਚ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਂਗਰਸੀ ਸਰਕਾਰ ਹੈ ਜਿਹੜੀ, ਉਹਦਾ ਪੰਜਾਬ ਦੇ ਨਾਲ ਕੋਈ ਜ਼ਿਆਦਾ ਤਾਲਮੇਲ ਵਧੀਆ ਨਹੀਂ ਹੁੰਦਾ। ਠੀਕ ਹੈ ਨਾ ਜੀ। ਸੋ ਇਸ ਕਰਕੇ ਪੰਜਾਬ ਉੱਥੇ ਕੱਲਾ ਜਿਹਾ ਪੈ ਜਾਂਦਾ ਹੈ। ਦੇਖਦੇ ਆ ਕਿ ਇਹਨਾਂ ਨੇ ਕਿਸ ਤਰ੍ਹਾਂ ਦੀ ਪੈਰਵਾਈ ਕੀਤੀ ਹੈ, ਕਿਸ ਤਰ੍ਹਾਂ ਦੀ ਇਹਨਾਂ ਨੇ ਪੰਜਾਬ ਦੀ ਜਿਹੜੀ ਗੱਲ ਕੀਤੀ ਆ। ਜਦੋਂ ਡਿਟੇਲਡ ਗੱਲ ਆ ਗਈ ਸਾਰੀ, ਫਿਰ ਉਹਦੇ ਤੇ ਮੇਰੇ ਖਿਆਲ ਦੇ ਨਾਲ ਗੱਲ ਕਰਨੀ ਕੋਈ ਜਾਇਜ਼ ਹੈ। ਜੀ। ਅਗਲੀ ਜੇਕਰ ਗੱਲ ਕਰੀਏ ਤਾਂ ਉਧਰ RSS ਸੰਘ ਦੇ ਨੇਤਾ ਦੇ ਅੱਗੇ ਪੋਤੇ ਦੀ, 32 ਸਾਲਾ ਪੋਤੇ ਦੀ ਕਹਿੰਦੇ ਵੀ ਹੱਤਿਆ ਕਰ ਦਿੱਤੀ ਜਾਂਦੀ ਹੈ ਜੀ। ਤੇ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ? ਕਹਿੰਦੇ ਵੀ BJP ਨੇ ਇਸ ਦਾ ਖਾਸਾ ਨੋਟਿਸ ਲਿਆ। ਸੁਨੀਲ ਜਾਖੜ ਹੁਣੀ ਵੀ ਭਰ ਕੇ ਗੱਲ ਕਰ ਰਹੇ ਸੀ ਵੀ ਪੈਰਲਲ ਸਰਕਾਰ ਚੱਲ ਰਹੀ ਹੈ ਗੈਂਗਸਟਰਾਂ ਦੀ। ਦੇਖੋ, ਇਹ ਗੱਲ ਤੇ ਮੇਰੇ ਖਿਆਲ ਦੇ ਨਾਲ ਅਮਿਤ ਸ਼ਾਹ ਦੇ ਟੇਬਲ ਤੱਕ ਪਹੁੰਚੀ ਹੋਈ ਆ। ਕਿਉਂਕਿ RSS ਦਾ ਵਰਕਰ ਜਿਹੜਾ ਹੈ ਨਾ, ਜੇ ਉਹਦੀ ਹੱਤਿਆ ਕਿਤੇ ਹੁੰਦੀ ਆ ਤਾਂ ਉਹ ਖਬਰ ਲੋਕਲ ਖਬਰ ਨਹੀਂ ਰਹਿੰਦੀ, ਉਹ ਖਬਰ ਦਿੱਲੀ ਦੀ ਖਬਰ ਬਣਦੀ ਆ। ਤਾਂ ਗੱਲ ਇਹ ਆ ਕਿ ਅੱਛਾ, ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਜਿਹੜੇ ਤੁਸੀਂ ਸੰਘ ਦਾ ਨੇਤਾ, ਆਪਾਂ ਜਦੋਂ ਕੀ ਆ RSS ਵਾਲਾ ਦੇਖਦੇ ਆ ਨਾ, ਤਾਂ RS ਆਪਣੇ ਉਦਾਂ ਹੀ ਮਨ ਦੇ ਵਿੱਚ ਇੱਕ ਇਮੇਜ ਉਭਰਦੀ ਆ ਕਿ ਕੱਟੜ ਹਿੰਦੂਤਵੀ, ਕੋਈ ਯੋਗੀ ਵਰਗਾ, ਕੋਈ ਮਤਸਵੀ ਨਹੀਂ ਸਰ। ਇਹ ਆਪਣੀ ਜਿਹੜੀ ਕਈ ਵਾਰ ਜਿਹੜੀ ਆਬਜ਼ਰਵੇਸ਼ਨ ਹੁੰਦੀ ਆ ਜਾਂ ਪਰਸੈਪਸ਼ਨ ਹੁੰਦੀ ਆ, ਇਹ ਕਈ ਵਾਰ ਗਲਤ ਹੁੰਦੀ ਆ। ਇਹਨਾਂ ਦੇ ਕਈ ਲੀਡਰ ਇਸ ਤਰ੍ਹਾਂ ਦੇ ਆ ਕਿ ਉਹ ਮਤਲਬ ਕਿ ਭਾਈਚਾਰਕ ਸਾਂਝ ਵੀ ਪੂਰੀ ਰੱਖਦੇ ਆ। ਠੀਕ ਹੈ, ਪੁਰਾਣੇ RSS ਦੇ ਵੀ ਤੁਰੇ ਆਉਂਦੇ ਆ, ਉਹ ਇੰਨੇ ਕੱਟੜ ਨਹੀਂ ਹੁੰਦੇ, ਉਦਾਰਵਾਦੀ ਹੁੰਦੇ ਆ। ਤੁਹਾਡੇ ਉਹ ਆਂਢ ਗੁਆਂਢ ਵੀ ਹੋ ਸਕਦੇ। ਮੈਂ ਜਿਵੇਂ ਕਹਿੰਦਾ ਕਿ RSS ਦੀ ਖਾਸੀਅਤ ਕੀ ਹੁੰਦੀ, ਕਦੇ ਤੁਸੀਂ ਸੋਚਿਓ RSS ਦੀ ਖਾਸੀਅਤ ਕੀ ਆ? RSS ਕਿਸੇ ਨੂੰ ਜਾਣਨਾ ਨਾ, ਮੈਂ ਹਮੇਸ਼ਾ ਕਹਿਣਾ ਕਿ ਉਹਦਾ ਲਿਖਿਆ ਪੜ੍ਹ ਲਓ, ਉਹਦਾ ਬੋਲਿਆ ਸੁਣ ਲਓ, ਜੇ ਕਿਸੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਰੱਖਣੀ ਹੈ ਤਾਂ। RSS ਕੀ ਆ? RSS ਕੁਛ ਵੀ ਨਹੀਂ ਹੈ। ਕੋਈ ਵੀ ਖੜ ਕੇ ਤੁਹਾਡੇ ਸਾਹਮਣੇ ਕਹਿ ਸਕਦਾ ਮੈਂ RSS ਵਾਲਾ, ਤਾਂ ਠੀਕ ਮੰਨਣਾ ਪਊ। ਕੋਈ ਕਹਦੇ ਮੈਂ ਨਹੀਂ ਆ, RSS ਦਾ ਕੱਟੜ ਬੰਦਾ ਕਹਦੇ ਮੈਂ ਨਹੀਂ ਆ, ਤੁਹਾਨੂੰ ਮੰਨਣਾ ਪਊ। ਉਹਦੇ ਕੋਲ ਕਿਹੜੀ ਕੋਈ ਰਜਿਸਟ੍ਰੇਸ਼ਨ ਹੈ ਜੀ? ਠੀਕ ਹੈ ਨਾ ਜੀ। ਸੋ ਇਸ ਕਰਕੇ ਨਾ ਉਹ ਸਿਆਣੇ ਰਸੂਖਦਾਰ, ਇਹ ਜਿਹੜਾ ਮੁੰਡਾ ਜਿਹਦੀ ਗੱਲ ਤੁਸੀਂ ਕਰਦੇ ਜੇ, ਇਹਦਾ ਦਾਦਾ ਜਿਹੜਾ ਕਿ ਉਹਦਾ ਨਾਮ ਸੀ ਦੀਨਾਨਾਥ ਜੀ, ਉਹ ਤੇ ਬੜਾ ਰਸੂਖਦਾਰ ਬੰਦਾ ਸੀ ਤੇ ਉਹ ਆਜ਼ਾਦੀ ਘੁਲਾਟੀਆ ਵੀ ਸੀ ਜੀ। ਤੇ ਇਸ ਤੋਂ ਇਲਾਵਾ ਤੁਸੀਂ ਇਹ ਵੇਖੋ ਕਿ ਅਟਲ ਬਿਹਾਰੀ ਨੇ ਉਸਨੂੰ, ਅਟਲ ਬਿਹਾਰੀ ਵਾਜਪਾਈ ਦੀ ਗੱਲ ਕਰ ਰਹੇ ਆ, ਉਸਨੂੰ ਟਿਕਟ ਤੱਕ ਆਫਰ ਕੀਤੀ ਸੀ, ਇਲੈਕਸ਼ਨ ਨਹੀਂ ਸਨ ਲੜੇ ਜੀ। ਇੰਨਾ ਰਸੂਖ ਆ ਸ਼ਹਿਰ ਚ ਕਿ ਗੱਲ ਹੀ ਛੱਡ ਦਿਓ। ਤਾਂ ਮਤਲਬ ਇਹ ਆ ਕਿ ਅਗਾਂਹ ਉਹਦਾ ਮੁੰਡਾ ਸੀ ਦੀਨਾਨਾਥ ਦਾ ਬਲਦੇਵ, ਤੇ ਬਲਦੇਵ ਦਾ ਗਾ ਮੁੰਡਾ ਇਹ ਸੀ ਨਵੀਨ, ਜਿਸਨੂੰ ਗੋਲੀ ਮਾਰੀ ਗਈ ਆ। ਤਾਂ ਗੋਲੀ ਉਸ ਵੇਲੇ ਮਾਰੀ ਗਈ ਆ ਜਦੋਂ ਉਹ ਆਪਣੀ ਦੁਕਾਨ ਤੋਂ ਪਰਤ ਰਿਹਾ ਸੀਗਾ। 2 ਹਮਲਾਵਰ ਆਉਂਦੇ ਆ, ਗੋਲੀ ਮਾਰ ਜਾਂਦੇ। ਇਹ ਪਰਿਵਾਰ ਕਹਿੰਦਾ ਕਿ ਸਾਡਾ ਕਿਸੇ ਨਾਲ ਝਗੜਾ ਹੀ ਤੱਕ ਨਹੀਂ ਹੈਗਾ, ਕੋਈ ਸਾਡਾ ਮਤਲਬ ਕਿ ਕਿਸੇ ਨਾਲ ਰੰਜ ਵਿਹਾਰੀ ਨਹੀਂ ਹੈਗਾ। ਹੋਇਆ ਕੀ ਹੈ ਸਮਝੋ ਬਾਹਰ ਆ। ਹੁਣ ਸੰਸਕਾਰ ਤੇ ਹੋ ਗਿਆ, ਪਰ ਤੁਸੀਂ ਜਿਵੇਂ ਆਖਿਆ ਕਿ ਰਵਨੀਤ ਬਿੱਟੂ, ਸੁਨੀਲ ਜਾਖੜ, ਰਾਜਾ ਵੜਿੰਗ ਤੋਂ ਲੈ ਕੇ ਬਹੁਤ ਵੱਡੇ ਵੱਡੇ ਲੀਡਰ ਬੋਲ ਰਹੇ, ਸੁਖਬੀਰ ਸਿੰਘ ਬਾਦਲ ਤੱਕ ਜੀ। ਤਾਂ ਇਹ ਪੰਜਾਬ ਸਰਕਾਰ ਵਾਸਤੇ ਸਥਿਤੀਆਂ ਜਿਹੜੀਆਂ ਨੇ ਉਹ ਬਿਲਕੁਲ ਬਦਤਰ ਹੋ ਰਹੀਆਂ ਨੇ। ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਇਹਨਾਂ ਦੇ ਹੱਥੋਂ ਇਹ ਮਾਮਲਾ ਨਿਕਲ ਰਿਹਾ ਹੈ। ਕਿਉਂਕਿ ਗੁਰਪ੍ਰੀਤ, ਅਸੀਂ ਉਹ ਦੌਰ ਵੇਖਿਆ ਜਦੋਂ ਜਗਦੀਸ਼ ਗਗਨੇਜਾ ਤੋਂ ਲੈ ਕੇ ਤੇ ਇਹ ਮਾਮਲਾ ਜਿਹੜਾ ਉਹ ਵੱਧਦਾ ਵੱਧਦਾ 5-6 ਕਤਲਾਂ ਤੱਕ ਚਲਾ ਗਿਆ ਸੀਗਾ 16 ਚ, ਜਿਹਦੇ ਚ ਗਾਂ ਫਿਰ ਅਮਰੀਕ, ਸ਼ੇਰਾ,
ਰਮਨਦੀਪ, ਗੁਗਣੀ ਤੇ ਗਾਂ ਫਿਰ ਜੱਗੀ ਜੌਹਲ ਤੱਕ ਗ੍ਰਿਫਤਾਰੀਆਂ ਹੋਈਆਂ। ਇਹ ਉਹੀ ਸਾਰਾ ਕੁਛ ਆ। ਤਾਂ ਮਤਲਬ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਪੰਜਾਬ ਦੇ ਵਿੱਚ ਤੇ ਏਜੰਸੀਆਂ ਉਦਾਂ ਹੀ ਚਕੰਨੀਆਂ ਹੋ ਜਾਂਦੀਆਂ। ਤੁਸੀਂ ਦੇਖਣਾ, ਇਹ ਮੇਰੇ ਖਿਆਲ ਦੇ ਨਾਲ ਇੱਕ ਕੋਈ ਹੈਗੀ ਆ ਜ਼ਿੰਮੇਵਾਰੀ ਵਾਲੀ ਪੋਸਟ ਵੀ ਆਈ ਆ ਕੋਈ ਲੈਟਰ ਹੈਡ ਤੇ, ਜੀ ਪਰ ਉਹਦੇ ਜੀ ਚ ਪੁਲਿਸ ਇਸ ਐਂਗਲ ਤੋਂ ਵੀ ਗੱਲ ਕਿਤੇ ਨਾ ਕਿਤੇ ਘੋਖ ਰਹੀ ਆ ਕਿ ਇਹ ਤਾਂ ਨਹੀਂ ਹੈ ਕਿ ਜਾਂਚ ਪੜਤਾਲ ਨੂੰ ਭਟਕਾਉਣ ਹਮ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ। ਤਾਂ ਉਹ ਵੀ ਵੇਖਿਆ ਜਾਊਗਾ। ਤਾਂ ਬਾਕੀ ਹੁਣ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਦੱਸਦੇ ਆ ਕਿ ਇੱਕ ਬੰਦੇ ਨੂੰ ਸਿਆਣ ਤਾਂ ਲਿਆ ਪੁਲਿਸ ਵਾਲਿਆਂ ਨੇ, ਸਿਆਣ ਲਿਆ ਜੀ ਕਿਉਂਕਿ ਸੀਸੀਟੀਵੀ ਦੇ ਵਿੱਚ ਕੈਦ ਹੋਇਆ, ਪਰ ਕੋਈ ਗ੍ਰਿਫਤਾਰੀ ਹੋਈ ਆ ਕਿ ਨਹੀਂ ਇਹ ਤੇ ਹਾਲੇ ਪਤਾ ਨਹੀਂ ਹੈ। ਪਰ ਉਦਾਂ ਉੱਥੋਂ ਦੇ ਭਾਈਚਾਰੇ ਨੇ, ਯਾਨੀ ਸਥਾਨਕ ਭਾਈਚਾਰੇ ਨੇ, ਸ਼ਹਿਰਦਾਰੀ ਜਿਹੜੀ ਹੁੰਦੀ ਆ, ਉਹਨਾਂ ਨੇ ਜੀ ਇਹਨਾਂ ਨੂੰ ਅਲਟੀਮੇਟਮ ਜ਼ਰੂਰ ਦੇ ਦਿੱਤਾ ਆ ਕਿ ਜੇ ਤੁਸੀਂ ਵੇਲਾ ਰਹਿੰਦੇ ਆ ਇਹਨਾਂ ਬੰਦਿਆਂ ਨੂੰ ਨਾ ਫੜਿਆ ਤੇ ਫਿਰ ਬਾਜ਼ਾਰ ਜੀ ਬੰਦ ਹੋਣਗੇ। ਜੀ ਜੀ ਜੇ ਅਗਲੀ ਗੱਲ ਕਰੀਏ ਤੁਹਾਡੇ ਗਰਾਈ ਜਾਂ ਗਵਾਂਢੀ ਪਿੰਡ ਦੇ ਪੱਤਰਕਾਰ ਬਈ ਰਣਜੀਤ ਗਿੱਲ ਹੋਣਾ ਦੀ, ਤੇ ਉਹਨਾਂ ਦੇ ਨਾਲ ਕਹਿੰਦੇ ਆੜਤੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਇਹ ਹਵਾਲਾ ਦਿੰਦਿਆਂ ਹੋਇਆਂ ਵੀ ਸਾਡੇ ਪਿੱਛੇ ਤਾਂ ਭਾਈ ਮੰਤਰੀ ਸਾਹਿਬਾਂ ਨੇ, ਤੇ ਪਾਇਓ ਜ਼ਰਾ ਚਾਨਣਾ ਉਹਦੇ ਵਿੱਚ ਹੁਣ ਸੰਘਰਸ਼ ਦੀ ਰੂਪਰੇਖਾ ਕੀ ਲਿਖੀ ਗਈ ਹੈ? ਸ਼ਾਇਦ ਇਕੱਠ ਦੀ ਕਾਲ ਦਿੱਤੀ ਜਾ ਰਹੀ ਹੈ। ਹਾਂਜੀ, ਮੇਰਾ ਗਰਾਈ ਨਹੀਂ ਹੈ ਐਕਚੁਅਲ ਚ, ਅਸੀਂ ਇਕੱਠੇ ਹੀ ਆਏ। ਸਾਡਾ ਦੋਨਾਂ ਦਾ ਪਿੰਡ ਨੇੜੇ ਨੇੜੇ ਤੇ ਦੋਨਾਂ ਦੇ ਪਿੰਡ ਦਾ ਨਾਮ ਗੁਰੂਸਰ ਆ। ਜੀ ਤੇ ਗੱਲ ਇਹ ਆ ਕਿ ਅਸੀਂ ਇੱਕੋ ਵੇਲੇ ਇੱਕੋ ਸਮੇਂ 'ਚ ਤੇ ਇਕੱਠੇ ਹੀ ਪੱਤਰਕਾਰਤਾ 'ਚ ਆਏ ਆ, ਇੱਕੋ ਵੇਲੇ। ਹੂੰ ਮਤਲਬ ਜੀ ਕਿ ਅਸੀਂ ਸੰਗ ਹੀ ਚੱਲੇ ਆ। ਤੋ ਜੀ ਖੈਰ ਅਸੀਂ ਉਦੋਂ ਪ੍ਰਿੰਟ ਮੀਡੀਆ ਦਾ ਦੌਰ ਸੀਗਾ, ਪ੍ਰਿੰਟ ਮੀਡੀਆ ਅਸੀਂ ਜੁਆਇਨ ਕੀਤਾ ਸੀਗਾ। ਚਲੋ ਫਿਰ ਮੇਰਾ ਰਸਤਾ ਥੋੜਾ ਜਿਹਾ ਅਲੱਗ ਹੋ ਗਿਆ, ਮੈਂ ਇੱਧਰ ਨੂੰ ਆ ਗਿਆ ਜੀ। ਤੇ ਜੀ ਇਹ ਫਿਰ ਬਾਅਦ ਦੇ ਵਿੱਚ ਆਪਣਾ ਚੈਨਲ ਬਣਾ ਕੇ ਕੰਮ ਕਰਦਾ ਰਣਜੀਤ। ਉਦਾਂ ਮਤਲਬ ਕਿ ਅਸੀਂ 15 ਸਾਲ ਪਹਿਲਾਂ ਲਗਭਗ ਅਸੀਂ ਇਕੱਠੇ ਤੁਰੇ ਸਾਂ। ਤੇ ਹੁਣ ਵੀ ਹੂੰ ਚਲੋ ਬਹੁਤ ਆਪਣਾ ਠੀਕ ਹੈ, ਲਿਹਾਜ਼ ਆ, ਪਿਆਰ ਆ। ਤੇ ਮੈਂ ਪਤਾ ਲੈਣ ਵੀ ਗਿਆ ਸਾਂ ਅੱਜ। ਅਸਲ ਜੀ ਵਿੱਚ ਕੀ ਆ ਕਿ ਦੇਖੋ, ਜਿਹੜਾ ਇਹ ਮਾਮਲਾ ਹੈ ਨਾ, ਆੜਤੀਏ ਦਾ ਮਾਮਲਾ ਇਹ ਹੋ ਕਿ ਸਾਡੇ ਇੱਧਰ ਪਿੰਡ, ਸਾਡਾ ਇਲਾਕਾ ਜਿਹੜਾ ਲੱਗਦਾ ਉਹ ਬਾਰਡਰ ਤੇ ਲੱਗਦਾ ਹੈ। ਦੋ ਜੀ ਸਟੇਟਾਂ ਸਾਡੇ ਬਾਰਡਰ ਸਟੇਟਾਂ ਨੇ, ਜਿੱਦਾਂ ਹਰਿਆਣਾ ਤੇ ਰਾਜਸਥਾਨ। ਅਸਲ 'ਚ ਕੀ ਆ ਕਿ ਜਿਹੜੀ ਖਰੀਦ ਆ ਉਹ ਤੇ ਆਫੀਸ਼ੀਅਲੀ ਬੰਦ ਹੋ ਚੁੱਕੀ ਆ ਨਾ। ਤਾਂ ਜੀ ਪ੍ਰੋਸੀਜਰ ਇੱਕ ਹੈਗਾ, ਉਹ ਮੇਰੇ ਖਿਆਲ ਦੇ ਨਾਲ ਤਹਿਸੀਲਦਾਰ ਸਾਹਿਬ ਆਉਂਦੇ ਆ, ਉਹ ਬੋਲੀ ਕਰਵਾਉਂਦੇ ਆ ਤੇ ਭਾਅ ਲਵਾਉਂਦੇ ਆ, ਸਾਰੀ ਵੀਡੀਓਗ੍ਰਾਫੀ ਹੁੰਦੀ ਆ। ਇਹ ਕੋਈ ਮੰਡੀ ਜੀ ਚੱਲ ਰਹੀ ਸੀ, ਇੱਥੇ ਪਿੰਡ ਆ ਸਾਡੇ ਲਾਗੇ ਥੇੜੀ। ਇਹਨੂੰ ਕਿਤੇ ਜੀ ਪਤਾ ਲੱਗਿਆ, ਇਹ ਉਥੋਂ ਮਤਲਬ ਕਿ ਜਾ ਰਿਹਾ ਸੀਗਾ ਮਲੋਟੋਂ ਹੀ, ਸਾਡੇ ਸ਼ਹਿਰੋਂ ਹੀ। ਜੀ ਤੇ ਇਹ ਜੀ ਉੱਥੇ ਕਿਤੇ ਮੰਡੀ 'ਚ ਪਹੁੰਚ ਗਿਆ। ਇਹਨੇ ਜਾ ਕੇ ਉਹਨਾਂ ਦੀ ਕਿਤੇ ਵੀਡੀਓਗ੍ਰਾਫੀ ਕਰਨੀ ਸਟਾਰਟ ਕੀਤੀ ਆ ਤੇ ਉਹ ਗੱਲ ਪੈ ਗਏ ਨੇ। ਹੂੰ ਗੱਲ ਪੈ ਕੇ ਜਿਸ ਵੇਲੇ, ਆੜਤੀਆ ਇੱਕੋ ਹੀ ਸੀ ਤੇ ਨਾਲ ਉਹਦੇ ਬੰਦੇ ਸੀਗੇ, ਆੜਤੀਏ ਨਹੀਂ ਸੀ, ਆੜਤੀਆ ਇੱਕੋ ਹੀ ਆ। ਤੇ ਉਹਨਾਂ ਨੇ ਹੂੰ ਇਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਦੋਂ ਜਿਸ ਵੇਲੇ। ਤੇ ਫਿਰ ਸਭ ਤੋਂ ਪਹਿਲਾਂ ਇਹਨੇ ਮੈਨੂੰ ਹੀ ਫੋਨ ਕੀਤਾ ਸੀਗਾ ਤੇ ਮੈਂ ਇਹਨੂੰ ਕਿਹਾ ਸੀ ਤੂੰ, ਕਹਿੰਦਾ ਸੱਟ ਤੇ ਨਹੀਂ ਲੱਗੀ। ਮੈਂ ਇਹਨੂੰ ਕਿਹਾ ਕਿ ਭਾਈ ਹਸਪਤਾਲ ਦਾਖਲ ਹੋ, ਤੈਨੂੰ ਹੋਣਾ ਚਾਹੀਦਾ, ਮੈਡੀਕਲ ਹੂੰ ਕਰਵਾ। ਜੀ ਤਾਂ ਉਹ ਜੀ ਚੰਗਾ ਰਹਿ ਗਿਆ। ਕਿਉਂਕਿ ਉਸ ਤੋਂ ਬਾਅਦ ਕੀ ਆ ਕਿ ਮਾਮਲਾ ਹੁਣ ਵੱਧਦਾ ਇੱਥੋਂ ਤੱਕ ਆ ਗਿਆ ਕਿ ਇੱਕ ਤੇ ਪਰਚਾ ਪੁਲਿਸ ਜਿਹੜੀ ਆ ਉਹ ਸਧਾਰਨ ਢੰਗ ਦੇ ਨਾਲ ਕੱਟਦੀ ਸੀ, ਤੇ ਦੂਜਾ SC ST ਐਕਟ ਦੀ ਇਹਦੇ ਖਿਲਾਫ ਵੀ ਦਰਖਾਸਤ ਗਈ ਚਲੀ। ਤਾਂ ਜੀ ਕਰਕੇ ਇਹ ਜਿਹੜੀ ਹੈ ਨਾ, ਹੁਣ ਕਾਲ ਆਈ ਆ ਸ਼ਾਇਦ ਬੁੱਧਵਾਰ ਦੀ, ਵੀ ਜੀ ਬੁੱਧਵਾਰ ਨੂੰ ਉੱਥੇ ਕੱਟ ਰੱਖਿਆ ਜਾਏਗਾ। ਸ਼ਾਇਦ ਉਸ ਤੋਂ ਪਹਿਲਾਂ ਹੋ ਸਕਦਾ ਕਿ ਨਵੇੜਾ ਹੋ ਜਾਵੇ। ਬਾਕੀ ਜਿਹੜੀ ਗੱਲ ਇਹ ਆ, ਇਹ ਤਾਂ ਬਹੁਤ ਮੰਦਭਾਗੀ ਗੱਲ ਆ। ਜਿਸ ਬੰਦੇ ਨੇ ਕੀਤਾ, ਪਤਾ ਨਹੀਂ ਉਹ ਕਿੰਨਾ ਕੁ ਨੁਕਸਾਨ ਕਰੇਗਾ ਇਹਨਾਂ ਦਾ। ਪਰ ਹੂੰ ਜਿਹੜਾ ਇਹ ਮੰਤਰੀ ਦਾ ਮਾਮਲਾ ਹੈ ਨਾ, ਉਹ ਵੀ ਸਾਡੇ ਸ਼ਹਿਰ ਤੋਂ, ਯਾਨੀ ਰਣਜੀਤ ਵੀ ਤੇ ਅਸੀਂ ਸਾਰੇ ਇੱਕੋ ਸ਼ਹਿਰ ਤੋਂ ਹੀ ਹੋ ਗਏ। ਤੇ ਮੈਂ ਬਕਾਇਦਾ ਉਹਨਾਂ ਜੀ ਨਾਲ ਗੱਲ ਕੀਤੀ, ਕਿਉਂਕਿ ਜਿਹੜਾ ਮੰਤਰੀ ਸਾਹਿਬਾਂ ਦਾ PA ਉਸ ਪਿੰਡ ਦਾ ਹੈ। ਜੀ ਕਿਉਂਕਿ ਚਲੋ ਹੁਣ ਸਾਰੇ ਛੋਟੇ ਨੇ ਆਪਣੇ ਤੋਂ, ਇਹ ਜਿਹੜੇ ਮੁੰਡੇ ਨਵੇਂ ਸਿਆਸਤ ਦੇ ਵਿੱਚ ਆਏ ਨੇ, ਤਾਂ ਉਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਤਾਂ ਉਹਨਾਂ ਦੀ ਟੀਮ ਕਹਿੰਦੀ ਕਿ ਦੇਖੋ ਜੀ, ਪਿੰਡ ਦਾ ਹੋਣ ਕਰਕੇ PA ਜਾਣਦਾ ਜ਼ਰੂਰ ਆ, ਅਸੀਂ ਜੀ ਇਨਕਾਰੀ ਨਹੀਂ ਆ, ਪਰ ਅਸੀਂ ਜੀ ਕਿਸੇ ਵੀ ਮਤਲਬ ਕਿ ਇਸ ਤਰ੍ਹਾਂ ਦੀ ਗਲਤ ਹਰਕਤ ਦੀ ਵਕਾਲਤ ਨਹੀਂ ਕਰਾਂਗੇ, ਅਸੀਂ ਨਹੀਂ ਫੇਵਰ ਕਰਾਂਗੇ 1% ਵੀ ਸਾਡੇ ਵੱਲੋਂ ਜੋ ਮਰਜ਼ੀ ਹੋਵੇ, ਕਾਨੂੰਨ ਆਪਦਾ ਨਿਰਪੱਖ ਢੰਗ ਨਾਲ ਕੰਮ ਕਰੇ। ਤਾਂ ਪਰ ਇੱਕ ਮੰਤਰੀ ਹੋਰ ਦਾ ਵੀ ਜ਼ਿਕਰ ਕੀਤਾ ਅੱਜ ਰਣਜੀਤ ਨੇ ਕਿ ਖੁੱਡੀਆਂ ਸਾਹਿਬ ਦਾ ਵੀ ਉਹ ਰਿਸ਼ਤੇਦਾਰ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਕਿ ਪ੍ਰਸ਼ਾਸਨ ਅੰਡਰ ਪ੍ਰੈਸ਼ਰ ਹੈ। ਠੀਕ ਹੈ ਜੀ, ਹੁਣ ਪਤਾ ਨਹੀਂ ਕੌਣ ਕਰ ਰਿਹਾ ਫੇਵਰ, ਕੌਣ ਨਹੀਂ ਕਰ ਰਿਹਾ, ਜੋ ਵੀ ਆ। ਪਰ ਬਹੁਤ ਮਾੜੀ ਗੱਲ ਹੋਈ ਆ
ਤੇ ਉਸ ਤੋਂ ਵੀ ਮਾੜੀ ਗੱਲ ਹੈ ਕਿ ਪ੍ਰਸ਼ਾਸਨ ਪਰਚਾ ਕੱਟਣ ਚ ਵੀ ਆਨਾਕਾਨੀ, ਫਿਰ ਜੇ ਕੱਟ ਜੀ ਰਹੇ ਆ ਤਾਂ ਹੌਲਾ ਕੱਟ ਰਹੇ ਆ। ਜੇ ਮਤਲਬ ਕਿ ਦੂਜੇ ਪਾਸੇ ਵੇਖੀਏ, ਖਤਰਾ ਇਸ ਗੱਲ ਦਾ ਕਿ ਜੇ SC ST ਐਕਟ ਦੀ ਤੁਸੀਂ ਦਰਖਾਸਤ ਖੁੱਲੀ ਰੱਖੋਗੇ ਤਾਂ ਕੱਲ ਨੂੰ ਕਿਸੇ ਵੇਲੇ ਵੀ ਉਹਨੂੰ ਗ੍ਰਿਫਤਾਰ ਕਰ ਸਕਦੇ ਨੇ। ਇਸ ਹੂੰ ਕਰਕੇ ਮਾਮਲਾ ਜਿਹੜਾ ਰਣਜੀਤ ਗਿੱਲ ਦਾ, ਉਹ ਬਹੁਤ ਹੀ ਪ੍ਰਸ਼ਾਸਨ ਵਾਸਤੇ ਮੈਂ ਕਹੂੰਗਾ ਕਿ ਨਮੋਸ਼ੀ ਵਾਲਾ ਹੈ ਕਿ ਇੱਕ ਤੇ ਜੀ ਪੱਤਰਕਾਰ ਨੂੰ ਕੁੱਟਿਆ ਗਿਆ, ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ, ਉਹਨੂੰ ਥੋੜਾ ਨਹੀਂ ਕੁੱਟਿਆ ਗਿਆ ਜਿਵੇਂ ਉਹ ਦੱਸਦਾ ਹੈ। ਜੀ ਉਹ ਤੇ ਕਹਿੰਦਾ ਕਿ ਇੱਕ ਵੇਲਾ ਬਾਈ ਇਦਾਂ ਦਾ ਸੀ ਕਿ ਮੈਨੂੰ ਇਹ ਲੱਗਦਾ ਸੀ ਮੈਂ ਬਚਣਾ ਨਹੀਂ, ਅੱਜ ਮੈਨੂੰ ਮਾਰ ਦੇਣਗੇ, ਹੂੰ ਇੰਨੀ ਜੀ ਬੁਰੀ ਤਰ੍ਹਾਂ ਕੁੱਟਿਆ ਗਿਆ। ਪਰ ਦੂਜਾ ਇਹ ਹੈ ਕਿ ਕੁੱਟਮਾਰ ਕਰਨ ਉਪਰੰਤ, ਕਿਉਂਕਿ ਪੱਤਰਕਾਰ ਨੇ ਕਿਹੜਾ ਕੋਈ ਬਦਲਾ ਲੈ, ਉਹ ਗਾਣਾ ਤਾਂ ਗਾ ਹੀ ਨਹੀਂ ਸਕਦਾ, ਬਦਲਾ ਲੈ ਜੀ ਲਈ ਸੋਹਣਿਆ ਜੇ ਮਾਂ ਦਾ ਜਾਇਆ, ਬਈ ਇਦਾਂ ਜੀ ਥੋੜੀ ਹੈ। ਗੱਲ ਇਹ ਕਿ ਪੱਤਰਕਾਰ ਨੇ ਤੇ ਕਾਰਵਾਈ ਕਰਵਾਉਣੀ ਹੈ, ਤੁਸੀਂ ਕਾਰਵਾਈ ਕਰਵਾ ਦਿਓ। ਹੁਣ SC ਜੀ ST ਐਕਟ ਮੈਨੂੰ ਨਹੀਂ ਲੱਗਦਾ, ਮੈਂ ਤੁਹਾਨੂੰ ਦੱਸਿਆ ਤਾਂ ਹੈ, ਅਸੀਂ ਇਕੱਠੇ ਹੀ ਆਏ ਹਾਂ। ਮੈਨੂੰ ਤੇ ਇਸ ਜੀ ਬੰਦੇ ਤੋਂ ਮਤਲਬ ਕਿ ਕਿਸੇ ਬੰਦੇ ਦੀ, ਆਪਾਂ ਕਹਿੰਦੇ ਨਹੀਂ ਹੁੰਦੇ ਕਿ ਯਾਰ ਵੈਸੇ ਤਾਂ ਚਲੋ 100 ਕਿਸੇ ਦੀ ਨਹੀਂ ਦਿੱਤੀ ਜਾ ਸਕਦੀ, ਪਰ ਇੱਕ ਬੰਦੇ ਦੀ ਗੱਲ ਆਪਾਂ ਨੂੰ ਪਤਾ ਹੁੰਦਾ, ਗਰੰਟੀ ਹੁੰਦੀ ਆ ਵੀ ਇਦਾਂ ਜੀ ਦੀ ਗੱਲ ਨਹੀਂ ਕਰ ਸਕਦਾ, ਵਾਹੀਆਤ ਇਦਾਂ ਦੀ ਗੱਲ। ਉਹਦਾ ਠੀਕ ਆ, ਕਈ ਵਾਰ ਮੈਂ ਵੀ ਟੋਕ ਦਿੰਦਾ ਹੁੰਦਾ, ਕੁਝ ਇਹਦਾ ਉਤਾਵਲਾਪਨ ਜ਼ਿਆਦਾ ਹੁੰਦਾ ਕਈ ਮਾਮਲਿਆਂ ਦੇ ਵਿੱਚ। ਤਾਂ ਗੱਲ ਇਹ ਜੀ ਕੋਈ ਕੰਮਕਾਰ ਦੇ ਤਰੀਕਿਆਂ ਤੇ ਕਈ ਵਾਰ ਹੋਣਾ ਵੀ ਪੈਂਦਾ। ਮੈਂ ਆਲੋਚਨਾ ਵੀ ਕਰ ਦਿੰਦਾ ਹੁੰਦਾ ਆਪਦੇ ਸਾਥੀ ਦੀ ਜੀ ਵੀ, ਨਾਲ ਦੇ ਬੰਦੇ ਦੀ ਵੀ, ਉਹ ਠੀਕ ਹੈ, ਮੇਰੀ ਵੀ ਕਰਦੇ ਨੇ ਲੋਕ। ਤਾਂ ਗੱਲ ਇਹ ਹੈ ਕਿ ਇਹ ਚੀਜ਼ ਹੈ, ਪਰ ਮੈਨੂੰ ਜਿੰਨਾ ਕੁ ਪਤਾ ਕਿ ਇਦਾਂ ਦੀ ਹਰਕਤ ਨਹੀਂ ਕਰ ਸਕਦਾ ਕਿ ਕਿਸੇ ਨੂੰ ਜਾਤੀ ਸੂਚਕ ਸ਼ਬਦ ਬੋਲੇ, ਉਹ ਵੀ ਉਸ ਵੇਲੇ ਜਦੋਂ ਕੱਲਾ ਪੱਤਰਕਾਰ ਉਹਦੇ ਛਿੱਤਰ ਖਾ ਰਿਹਾ। ਜੀ 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 ਬਿਲਕੁਲ ਸਹੀ ਗੱਲ ਹੈ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।